ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਅਕਤੂਬਰ 2018 17 ਸੂ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ, YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਸੋਮਵਾਰ ਦਾ ਦਿਨ ਹੈ ਤੇ ਸੋ ਵੀਕਐਂਡ ਦਾ ਆਪਾਂ ਜੇ ਗੱਲਬਾਤ ਕਰੀਏ ਤਾਂ ਜਿਸ ਤਰ੍ਹਾਂ ਕਿ ਵੀਕਐਂਡ UN ਦੇ ਸਾਹਮਣੇ ਜਿਸ ਤਰ੍ਹਾਂ ਕਿ ਸਿੱਖਾਂ ਤੇ ਮੁਸਲਮਾਨਾਂ ਵੱਲੋਂ, ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਜੋ ਪ੍ਰੋਟੈਸਟ ਕੱਢਿਆ ਗਿਆ, ਜਿਸ ਵਿੱਚ ਸ਼ਮੂਲੀਅਤ ਕਾਫੀ ਸਾਡੇ ਸਿੰਘਾਂ ਨੇ ਔਰ ਕਸ਼ਮੀਰੀ ਵੀਰ ਭੈਣਾਂ ਨੇ ਕੀਤੀ ਔਰ TV84 ਦੀ ਟੀਮ ਨੇ ਇਸ ਨੂੰ ਕਵਰ ਵੀ ਕੀਤਾ। ਇਹ ਜੋ ਪ੍ਰੋਟੈਸਟ ਸੀ, ਇਹ ਸੁਸ਼ਮਾ ਸਵਰਾਜ ਜਿਹੜੀ ਕਿ ਭਾਰਤ ਦੀ ਵਿਦੇਸ਼ ਮੰਤਰੀ ਸੀ, ਉਸ ਦੇ ਖਿਲਾਫ ਸੀ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਜੋ ਧੱਕਾ ਹੋ ਰਿਹਾ, ਜੋ ਜ਼ੁਲਮ ਹੋ ਰਹੇ ਹਨ, ਉਸ ਦੇ ਖਿਲਾਫ ਇਹ ਪ੍ਰੋਟੈਸਟ ਸੀ। ਜੀ ਡਾਕਟਰ ਸਾਹਿਬ, ਅਸੀਂ ਇਸ ਤੇ ਵਿਚਾਰ ਚਰਚਾ ਕਰਾਂਗੇ, ਤੁਹਾਡੇ ਵਿਚਾਰ ਜਾਣੇ ਚਾਹਾਂਗੇ। ਜੀ ਡਾਕਟਰ ਸਾਹਿਬ, ਦੇਖੋ, ਜ਼ਾਹਰ ਹੈ ਕਿ ਯੂਨਾਈਟਿਡ ਨੇਸ਼ਨਸ ਸੰਸਥਾ 10 ਦਸੰਬਰ 1948 ਨੂੰ ਹੋਂਦ ਦੇ ਵਿੱਚ ਆਈ। ਉਹਦਾ UN ਚਾਰਟਰ ਹੀ ਹੋਂਦ ਦਾ ਦਿਨ ਅਸੀਂ ਗਿਣਦੇ ਹਾਂ, ਭਾਵੇਂ ਉਹ ਸੈਨ ਫਰਾਂਸਿਸਕੋ ਸ਼ਹਿਰ ਸੀ ਜੀ, ਲੇਕਿਨ ਅਲਟੀਮੇਟਲੀ ਨਿਊਯਾਰਕ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਬਣਿਆ। ਇਸ ਵੇਲੇ ਜਿਸ ਸੰਸਥਾ ਦੀ ਸ਼ੁਰੂਆਤ ਲਗਭਗ 50 ਦੇਸ਼ਾਂ ਦੇ ਨਾਲ ਹੋਈ ਸੀ, ਅੱਜ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਔਰ ਇਹਨਾਂ 'ਚ 50 ਤੋਂ ਜ਼ਿਆਦਾ ਦੇਸ਼ ਜਿਹੜੇ ਨੇ ਉਹ ਪਿਛਲੇ 30 ਸਾਲ ਦੇ ਵਿੱਚ ਹੋਂਦ ਦੇ ਵਿੱਚ ਆਏ ਨੇ। ਔਰ ਉਹਦਾ ਹੈੱਡਕੁਆਰਟਰ ਜਿਹੜਾ UN ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੈ ਉਹ ਨਿਊਯਾਰਕ ਹੈ ਔਰ ਜਿਸ ਦੇ ਉੱਤੇ ਆਧਾਰਿਤ ਅੱਜ ਤਾਂ UN ਦਾ ਬਹੁਤ ਵਾਈਡਰ ਜਿਹੜਾ ਲੰਬਾ ਚੌੜਾ ਉਸ ਦਾ ਰੋਲ ਹੈ, ਲੇਕਿਨ ਜ਼ਾਹਰਾ ਤੌਰ ਦੇ ਉੱਤੇ ਦੂਸਰੇ ਸੰਸਾਰ ਯੁੱਧ ਦੀ ਤਬਾਹੀ, ਜਿਸ ਦੇ ਵਿੱਚ ਕਰੋੜਾਂ ਬੇਗੁਨਾਹ ਲੋਕ ਵੀ ਮਾਰੇ ਗਏ, ਫੌਜ ਤਾਂ ਮਰੀ ਹੀ ਮਰੀ ਔਰ ਕਿਵੇਂ ਹਰ ਥਾਂ ਤੇ ਇਨਸਾਨੀ ਹੱਕਾਂ ਨੂੰ ਰੋਲਿਆ ਗਿਆ। ਸੋ ਉਸ ਚੋਂ ਹੀ ਇਹ ਭਾਵਨਾ ਪੈਦਾ ਹੋਈ ਕਿ ਕੁਛ ਨਾ ਕੁਛ ਐਸਾ ਸਿਸਟਮ, ਭਾਵੇਂ ਪਹਿਲੀ ਸੰਸਾਰ ਲੜਾਈ ਤੋਂ ਬਾਅਦ, ਜੰਗ ਤੋਂ ਬਾਅਦ ਜਿਹੜੀ 1914 ਤੋਂ 1918 ਤੱਕ ਚੱਲੀ, ਲੀਗ ਆਫ ਨੇਸ਼ਨਸ ਨਾਂ ਦੀ ਸੰਸਥਾ ਹੋਂਦ 'ਚ ਆਈ ਸੀ, ਪਰ ਜੇ ਲੀਗ ਆਫ ਨੇਸ਼ਨਸ ਇਫੈਕਟਿਵ ਹੁੰਦੀ ਜਾਂ ਪ੍ਰਭਾਵਸ਼ਾਲੀ ਹੁੰਦੀ ਜਾਂ ਅਸਰਅੰਦਾਜ਼ ਹੁੰਦੀ ਤਾਂ ਫਿਰ ਦੂਸਰਾ ਸੰਸਾਰ ਜੰਗ ਨਹੀਂ ਸੀ ਹੋਣਾ। ਸੋ ਜ਼ਾਹਰ ਹੈ ਕਿ ਲਗਭਗ 73 ਸਾਲ ਪਹਿਲਾਂ ਇਸ ਥਾਟ ਨੂੰ 1945 ਦੇ ਵਿੱਚ ਦੂਸਰਾ ਸੰਸਾਰ ਜੰਗ ਖਤਮ ਹੋਇਆ ਔਰ ਇਹ ਫਿਰ ਅਗਲੇ 2-3 ਸਾਲ ਇਸ ਗੱਲ ਦੇ ਉੱਤੇ ਵਿਚਾਰ ਚਰਚਾ ਹੋਈ ਕਿ ਕਿਵੇਂ ਜਿਹੜੀ ਇਸ ਲੀਗ ਆਫ ਨੇਸ਼ਨਸ ਨੂੰ UNO ਦੇ ਰੂਪ 'ਚ, ਹੁਣ ਤਾਂ ਉਹ ਲਫ਼ਜ਼ ਨਹੀਂ ਇਸਤੇਮਾਲ ਕੀਤਾ ਜਾਂਦਾ, ਔਰ ਕਿਵੇਂ ਜਿਹੜਾ ਦੁਨੀਆ ਦੇ ਵਿੱਚ ਆਪਸੀ ਟਕਰਾਅ ਨੂੰ, ਨਫ਼ਰਤ ਨੂੰ ਔਰ ਜੰਗ ਨੂੰ ਵੀ ਰੋਕਿਆ ਜਾਏ ਔਰ ਮੁੱਢਲੇ ਤੌਰ ਤੇ ਮਨੁੱਖੀ ਹੱਕਾਂ ਦੀ ਰਾਖੀ ਹੋਏ। ਉਸ 'ਚੋਂ ਅਸੀਂ ਦੇਖਦੇ ਹਾਂ ਵੀ ਇਕੱਲਾ ਇਹ ਨਹੀਂ ਹੈ ਵੀ ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਉਸ ਦੇ ਨਾਲ ਹੀ ਗੱਲ ਸ਼ੁਰੂ ਹੋਈ ਤੇ ਮੁੱਕ ਗਈ, ਉਹ ਸ਼ੁਰੂਆਤ ਸੀ। ਉਸ ਤੋਂ ਬਾਅਦ ਫਿਰ ਜਿਨ੍ਹਾਂ ਨੂੰ ਅਸੀਂ ਵਿਆਨਾ ਕਨਵੈਨਸ਼ਨਸ ਕਹਿੰਦੇ ਹਾਂ, ਜਿਸ ਨੂੰ UN ਦੇ ਪ੍ਰੋਟੋਕਾਲ ਕਹਿੰਦੇ ਹੈ ਔਰ ਨਵੇਂ ਜਿਹੜੇ ਹੋਰ ਵੀ ਰੈਜ਼ੋਲੂਸ਼ਨਸ ਆਉਂਦੇ ਗਏ, ਜਿਨ੍ਹਾਂ 'ਚ ਕਨਵੈਨਸ਼ਨਸ ਜਿਹੜੀਆਂ ਉਹ ਟਾਰਚਰ ਦੇ ਖਿਲਾਫ ਹੋਏ, ਉਹ ਬਾਕੀ ਜਿਹੜੀ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਹੋਏ, ਜਾਂ ਲੇਟਰ ਔਨ ਰਿਫਿਊਜੀਜ਼ ਦੇ ਲਈ ਜਿਹੜਾ ਬਹੁਤ ਪਾਵਰਫੁਲ ਸੈਂਟੀਮੈਂਟ ਕਿ ਦੁਨੀਆ ਦੇ ਵਿੱਚ ਜਦੋਂ ਕੋਈ ਆਪਣਾ ਘਰ-ਬਾਰ ਛੱਡਦਾ ਹੈ, ਇੱਕ ਤੋਂ ਦੂਸਰੀ ਥਾਂ ਜਾਂਦਾ ਹੈ, ਉਸ ਨੂੰ ਕਿਵੇਂ ਜਿਹੜਾ ਉਹ ਰੈਫਿਊਜੀ ਸਟੇਟਸ ਮਿਲੇ, ਅਸਾਈਲਮ ਮਿਲੇ ਤਾਂ ਕਿ ਉਹ ਇੱਕ ਨਵੀਂ ਥਾਂ ਤੇ ਆਪਣੀ ਜ਼ਿੰਦਗੀ ਸ਼ੁਰੂ ਕਰ ਸਕੇ। ਸੋ ਇਹ ਇੱਕ ਲੰਬੀ ਕਹਾਣੀ ਹੈ, ਲੇਕਿਨ ਇਸ ਸਾਰੇ ਚੋਂ ਇੱਕ ਪਾਰਟ ਜਿਹੜਾ ਪਹਿਲੇ ਦਿਨ ਤੋਂ ਹੀ ਇਹ ਹੋਇਆ, ਜਿਸ ਨੂੰ ਜਨਰਲ ਅਸੈਂਬਲੀ ਕਿਹਾ ਜਾਂਦਾ ਹੈ, ਕਿ ਜਿਹੜੇ ਮੈਂਬਰ ਦੇਸ਼ ਨੇ
ਉਸ ਦਾ ਜਿਹੜਾ ਹੈ ਸਾਲ ਦੇ ਵਿੱਚ ਇੱਕ ਵਾਰ ਸੈਸ਼ਨ, ਜਿਹਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਜਾਂ ਕਈ ਵਾਰ UNGA ਵੀ ਕਿਹਾ ਜਾਂਦਾ ਹੈ, ਜੀ ਉਸ ਦਾ ਸੈਸ਼ਨ ਹੁੰਦਾ ਹੈ। ਔਰ ਇਸ ਦੇ ਵਿੱਚ ਜਿੰਨੇ ਮੈਂਬਰ ਦੇਸ਼ ਨੇ, ਜਿਵੇਂ ਹੁਣ 193 ਨੇ, ਉਹਨਾਂ ਦੇ ਜੇ ਉਹਨਾਂ ਦਾ ਪ੍ਰੈਜ਼ੀਡੈਂਟ ਸਿਸਟਮ ਹੈ ਤੇ ਪ੍ਰੈਜ਼ੀਡੈਂਟ ਸ਼ਾਮਲ ਹੁੰਦਾ ਹੈ, ਪ੍ਰਾਈਮ ਮਿਨਿਸਟਰ ਜੇ ਡੈਮੋਕ੍ਰੇਸੀ ਹੈ ਤੇ ਪ੍ਰਾਈਮ ਮਿਨਿਸਟਰ, ਤੇ ਕਈ ਵਾਰ ਜਦੋਂ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨਹੀਂ ਆਉਂਦੇ ਉਹ ਆਪਣੇ ਫੋਰਨ ਮਿਨਿਸਟਰ ਨੂੰ ਭੇਜਦੇ ਨੇ। ਜੀ ਔਰ ਇਹ ਜਿਹੜਾ ਸੈਸ਼ਨ ਹੈ ਇਹ ਕਈ ਵਾਰੀ 10 ਦਿਨ ਤੋਂ 2 ਹਫ਼ਤੇ ਵੀ ਰਹਿੰਦਾ ਰਿਹਾ, ਕਿਉਂਕਿ ਉਹਦੇ ਵਿੱਚ ਇਸ ਦੀ ਓਪਨਿੰਗ ਜਿਹੜੀ ਹੈ ਉਹ UN ਸੈਕਟਰੀ ਜਨਰਲ ਦੀ ਸਪੀਚ ਦੇ ਨਾਲ ਹੁੰਦੀ ਹੈ। ਔਰ ਉਸੇ ਦਿਨ ਹੀ ਜਿਸ ਦਿਨ UN ਸੈਕਟਰੀ ਜਨਰਲ ਐਡਰੈਸ ਕਰਦਾ ਹੈ, ਉਸੇ ਦਿਨ ਹੀ US ਪ੍ਰੈਜ਼ੀਡੈਂਟ ਵੀ ਕਰਦਾ ਹੈ, ਕਿਉਂਕਿ UN ਦਾ ਵੱਡਾ ਬਜਟ ਅੱਜ ਵੀ ਅਮਰੀਕਾ ਤੋਂ ਹੀ ਆਉਂਦਾ ਹੈ, ਭਾਵੇਂ ਹੋਰ ਵੀ ਜਰਮਨ, ਜਾਪਾਨ, ਫਰਾਂਸ, ਡੋਨਰ ਕੰਟਰੀਜ਼ ਨੇ, ਔਰ ਛੋਟੀਆਂ ਕੰਟਰੀਜ਼ ਵੀ ਥੋੜਾ ਬਹੁਤ ਕੰਟਰੀਬਿਊਟ ਕਰਦੀਆਂ ਨੇ। ਜੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ UN ਦੇ ਓਵਰਆਲ ਭਾਵੇਂ ਚਾਰਟਰ ਦੇ ਵਿੱਚ ਤਾਂ ਮਨੁੱਖੀ ਹੱਕਾਂ ਦੀ ਗੱਲ ਗਲੋਬਲ ਪਰਸਪੈਕਟਿਵ ਤੋਂ ਹੈ, ਪਰ ਅਲਟੀਮੇਟ ਪਾਵਰ ਉੱਥੇ ਹੀ ਲਾਈ ਕਰਦੀ ਹੈ ਜਿੱਥੇ ਕਹਿੰਦੇ ਨੇ ਕਿ ਪਰਸ ਹੈ, ਬਟੂਆ ਹੈ, ਜੀ ਜਿੱਥੋਂ ਪੈਸੇ ਨਿਕਲਦੇ ਨੇ। ਸੋ ਇਹੀ ਕਾਰਨ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਨੂੰ ਇਹ ਉਸ ਦਿਨ ਐਡਰੈਸ ਕਰਨ ਦਾ ਹੱਕ ਮਿਲਦਾ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇਹ ਜਨਰਲ ਅਸੈਂਬਲੀ ਇੱਕ ਕਿਸਮ ਦਾ, ਜਿਸ ਨੂੰ ਤੁਸੀਂ ਅਸੀਂ ਪੰਜਾਬੀ ਦੇ ਵਿੱਚ ਇਹ ਕਹਿੰਦੇ ਹਾਂ ਕਿ ਜੀ ਅਸੀਂ ਤਾਂ ਦਿਲ ਦੀ ਪੜਾਸ ਕੱਢੀ। ਜੀ ਇੱਥੇ ਦੇਸ਼ਾਂ ਵਾਲੇ ਪੜਾਸ ਹੀ ਕੱਢਦੇ ਨੇ ਔਰ ਮਤੇ ਵੀ ਪਾਸ ਕਰਦੇ ਨੇ ਮੈਜੋਰਟੀ ਨਾਲ, ਪਰ ਪਾਵਰ ਇੱਥੇ ਲਾਈ ਨਹੀਂ ਕਰਦੀ ਅਲਟੀਮੇਟਲੀ, ਕਿਉਂਕਿ ਫਿਰ ਜਿਹੜਾ UN ਚਾਰਟਰ ਦੇ ਵਿੱਚ 5 ਪੱਕੇ ਮੈਂਬਰ ਸਿਕਿਉਰਿਟੀ ਕੌਂਸਲ ਦੇ ਬਣੇ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਹੈ। ਉਹਨਾਂ 5 ਦੇ ਵਿੱਚ ਵੀ ਹਰ ਕੋਈ ਇੰਨਾ ਪਾਵਰਫੁਲ ਹੈ ਕਿ ਜੇ 4 ਕਿਸੇ ਗੱਲ ਤੇ ਸਹਿਮਤ ਵੀ ਹੋਣ ਤਾਂ 5ਵਾਂ ਉਹਨੂੰ ਵੀਟੋ ਕਰਕੇ ਨਕਾਰ ਸਕਦਾ ਹੈ। ਔਰ ਇਹ ਪਾਵਰ ਜਿਹੜੀ ਵੀਟੋ ਪਾਵਰ ਹੈ ਸਿਕਿਉਰਿਟੀ ਕੌਂਸਲ ਦੇ ਵਿੱਚ, ਉਹ ਅਮਰੀਕਾ ਦੇ ਕੋਲ ਹੈ, ਰਸ਼ੀਆ ਕੋਲ ਹੈ, ਚਾਈਨਾ ਕੋਲ ਹੈ, ਇੰਗਲੈਂਡ ਕੋਲ ਹੈ ਤੇ ਫਰਾਂਸ ਕੋਲ ਹੈ। ਜੀ ਤੇ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੇ ਲਗਭਗ 7 ਬਿਲੀਅਨ ਲੋਕ ਜਾਂ 193 ਦੇਸ਼ਾਂ ਦੇ ਉੱਤੇ ਅਲਟੀਮੇਟਲੀ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕੌਂਸਲ ਦਾ ਹੀ ਜਿਹੜਾ ਉਹ ਹੁਕਮ ਚੱਲਦਾ ਹੈ ਤੇ ਅਤਕਥਨੀ ਨਹੀਂ ਹੋਏਗੀ। ਇਹ ਵੱਖਰੀ ਗੱਲ ਹੈ ਕਿ ਈਵਨ ਇਸ ਤੋਂ ਵੀ ਅੱਗੇ ਜਾਂਦੇ ਆ, ਜਦੋਂ ਅਸੀਂ 9/11 ਤੋਂ ਬਾਅਦ ਦਾ ਹਾਲ ਦੇਖਦੇ ਤੇ ਜੂਨੀਅਰ ਬੁਸ਼ ਦੇ ਜ਼ਮਾਨੇ 'ਚ ਈਵਨ ਕੁਝ ਮਾਮਲਿਆਂ 'ਚ ਸਿਕਿਉਰਿਟੀ ਕੌਂਸਲ ਨੂੰ ਵੀ ਦਰਕਿਨਾਰ ਕਰਕੇ ਅਮਰੀਕਾ ਨੇ ਆਪਣੀ ਦਾਦਾਗਿਰੀ ਕੀਤੀ ਹੈ, ਜੀ ਜਿਨ੍ਹਾਂ ਦੇ ਵਿੱਚ ਇਰਾਕ ਦੇ ਉੱਤੇ ਹਮਲਾ ਸ਼ਾਮਲ ਹੈ। ਸੋ ਕੁੱਲ ਮਿਲਾ ਕੇ ਉਹਨੂੰ ਪ੍ਰੀਐਂਪਟ ਸਟ੍ਰਾਈਕ ਕਹਿ ਕੇ ਕਿ ਜੀ ਅਸੀਂ ਇਸ ਲਈ ਕੀਤਾ, ਨਹੀਂ ਤਾਂ ਉਹਨੇ ਕੈਮੀਕਲ ਵੈਪਨ ਸੀ ਜਿਹੜੇ ਕਰਨੇ ਸੀ, ਉਹਦੇ ਲਈ ਜਿੰਨੀ ਐਵੀਡੈਂਸ ਵੀ UN 'ਚ ਦਿੱਤੀ ਗਈ ਉਸ ਵੇਲੇ ਅਮਰੀਕਾ ਦਾ ਜਿਹੜਾ ਰਿਪਰੈਜ਼ੈਂਟੇਟਿਵ ਸੀ ਉਹਦੇ ਵਿੱਚ UN ਦੇ ਜਨਰਲ ਪਾਵਲ, ਉਸ ਤੋਂ ਵੀ ਝੂਠ ਬੁਲਾਇਆ ਗਿਆ, ਜਿਹੜਾ ਉਹ ਰਿਗਰੈਟ ਕਰਦਾ ਹੈ ਕਿਉਂਕਿ ਇਰਾਕ ਦੇ ਕੋਲ ਇਸ ਕਿਸਮ ਦਾ ਕੁਝ ਨਹੀਂ ਸੀ। ਸੋ ਜਿਹੜਾ ਸੈਚਰਡੇ ਜਿਸ ਨੂੰ ਸਾਡੇ TV 84 ਦੀ ਟੀਮ ਨੇ ਜਿਸ ਪ੍ਰੋਟੈਸਟ ਨੂੰ ਕਵਰ ਕੀਤਾ, ਐਕਚੁਅਲੀ ਕਿਉਂਕਿ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਔਰ ਇਹ 73rd UN ਜਨਰਲ ਅਸੈਂਬਲੀ ਦਾ ਸੈਸ਼ਨ ਸੀ। ਔਰ ਇਹ ਹਾਲਾਂਕਿ ਜਿਹੜੇ ਜਿਵੇਂ ਇੰਡੀਆ ਜਾਂ ਪਾਕਿਸਤਾਨ ਐਤਕੀ ਦੋਨਾਂ ਚੋਂ ਹੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਨਹੀਂ ਆਏ, ਦੋਨਾਂ ਨੇ ਆਪਣੇ ਫੋਰਨ ਮਿਨਿਸਟਰਸ ਨੂੰ ਭੇਜਿਆ। ਸੁਸ਼ਮਾ ਸਵਰਾਜ ਆਈ ਇੰਡੀਆ ਵੱਲੋਂ ਔਰ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਪਹਿਲਾਂ ਵੀ ਜ਼ਰਦਾਰੀ ਦੀ ਹਕੂਮਤ ਵੇਲੇ ਇਹ ਫੋਰਨ ਮਿਨਿਸਟਰ ਸੀ ਔਰ ਕਾਫੀ ਸੋਫਿਸਟੀਕੇਟ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਡਿਪਲੋਮੇਸੀ ਦੀ ਦੁਨੀਆ 'ਚ ਇੱਕ ਆਪਣੇ ਗੁਣ ਹੁੰਦੇ ਨੇ, ਔਰ ਸ਼ਾਹ ਮਹਿਮੂਦ ਕੁਰੈਸ਼ੀ ਇੱਕ ਅੱਛਾ ਸਫਲ ਫੋਰਨ ਮਿਨਿਸਟਰ ਵੀ ਹੈ। ਡਿਪਲੋਮੈਟਿਕ ਲੈਵਲ ਦੇ ਉੱਤੇ ਵੀ ਉਸ ਨੂੰ ਆਪਣੀ ਗੱਲ ਕਹਿਣ ਦੀ ਕਰਨ ਦੀ ਜਾਂਚ ਹੈ। ਔਰ ਇਹ ਇਸ ਵੇਲੇ ਕਿਉਂਕਿ ਦੋਨਾਂ ਦਾ ਮੋਸਟਲੀ ਆਮ ਮੌਕਿਆਂ ਤੇ ਹੁੰਦਾ ਹੈ ਕਿ ਦੋਨੋਂ ਡਿਫਰੈਂਟ ਦਿਨਾਂ ਨੂੰ ਐਡਰੈਸ ਕਰਦੇ ਨੇ ਜਾਂ ਬੋਲਦੇ ਨੇ, ਪਰ ਇਹਨਾਂ ਦੋਨਾਂ ਦਾ ਹੀ ਐਡਰੈਸ ਜਿਹੜਾ ਹੈ ਉਹ ਸੈਚਰਡੇ ਵਾਲੇ ਦਿਨ ਸੀ, ਇੱਕੋ ਦਿਨ ਸੀ। ਸੋ ਜ਼ਾਹਰ ਹੈ ਕਿ ਵੀ ਆਲਰੇਡੀ ਇਸ ਮੀਟਿੰਗ ਜਿਹੜੀ UN ਜਨਰਲ ਅਸੈਂਬਲੀ ਦੇ ਐਡਰੈਸ ਤੋਂ ਪਹਿਲਾਂ ਦੋਨਾਂ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਗੱਲ, ਜਿਸ ਦੀ ਜਿਹੜੀ ਹੈ ਅਪੀਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕੀਤੀ ਸੀ ਬਿਫੋਰ, ਜਦੋਂ ਕਿ ਇੰਡੀਆ ਨੇ ਮੰਨ ਲਈ ਫਿਰ 24 ਘੰਟੇ ਦੇ ਵਿੱਚ ਇਹ ਬਹਾਨਾ ਬਣਾ ਕੇ ਕਿ ਜੀ ਬੁਰਹਾਨ ਵਾਨੀ ਕਸ਼ਮੀਰੀ ਜੁਝਾਰੂ ਦੀ ਤੁਸੀਂ ਸਟੈਂਪ ਜਾਰੀ ਕਰ ਦਿੱਤੀ ਔਰ ਸਾਡੇ 3 ਜਵਾਨ ਮਾਰਤੇ। ਹਾਲਾਂਕਿ ਦੋਨੋਂ ਹੀ ਗੱਲਾਂ ਝੂਠੀਆਂ ਸੀ। ਅਸੀਂ ਇਹਦੇ ਤੇ ਸੈਗਮੈਂਟ ਵੀ ਕੀਤੇ ਜਿਸ ਨੂੰ ਸਾਡੀ ਜਿਹੜੀ ਹੈ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਉਹਨਾਂ ਨੇ ਕਾਫੀ ਸਰਾਹਤਾ ਕੀਤੀ, ਕਿਉਂਕਿ ਸਾਡਾ ਇਹ ਯਤਨ ਹੁੰਦਾ ਹੈ ਕਿ ਬੇਸ਼ੱਕ
ਸਾਡੇ ਆਪਣੇ ਇੰਟਰਸਟ ਨੇ ਔਰ ਸਿੱਖ ਕੌਮ ਦੇ ਨਾਤੇ 30 ਮਿਲੀਅਨ ਸਿੱਖ ਕੌਮ ਜਿਹੜੀ ਕਿ ਆਪਣੇ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਦੇ ਲਈ ਪਿਛਲੇ 34 ਸਾਲਾਂ ਤੋਂ ਜੀ ਜੂਨ 84 ਦੇ ਹਮਲੇ ਤੋਂ ਬਾਅਦ ਖਾਸ ਤੌਰ ਤੇ ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਸੰਘਰਸ਼ੀਲ ਹੈ। ਸੋ ਅਸੀਂ ਜ਼ਾਹਰਾ ਤੌਰ ਦੇ ਉੱਤੇ ਭਾਰਤ ਦੀ ਹਕੂਮਤ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਜਿਹੜੀਆਂ ਕਿ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਖਿਲਾਫ ਨੇ, ਹਿਊਮਨ ਰਾਈਟਸ ਵਾਇਲੇਟ ਕਰਨ ਵਾਲੀਆਂ ਨੇ, ਜੀ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਉਹਨਾਂ ਤੇ ਨਿਸ਼ਾਨਾ ਸਾਧਦੇ। ਬਿਲਕੁਲ। ਪਰ ਪਾਕਿਸਤਾਨ ਨੇ ਇਸ ਪੀਰੀਅਡ 'ਚ ਖਾਸ ਤੌਰ ਤੇ ਜੋ ਜੇ ਮਾਹੌਲ ਦੇ ਵਿੱਚ ਹੁਣ ਇਮਰਾਨ ਖਾਨ ਨੇ ਆਪਣਾ ਸ਼ੁਰੂਆਤ ਕੀਤੀ ਆਪਣੀ ਪਾਰੀ ਦੀ, ਔਰ ਕਰਤਾਰਪੁਰ ਲਾਂਘਾ ਜਿਸ ਮੁੱਦੇ ਦੇ ਉੱਤੇ ਪਾਕਿਸਤਾਨ ਦੇ ਫੌਜੀ ਜਨਰਲ ਜਿਹੜੇ ਨੇ ਕਮਰ ਜਾਵੇਦ ਬਾਜਵਾ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜੀ ਉਹਨਾਂ ਨੇ ਫਰਾਖ ਦਿਲੀ, ਖੁੱਲ੍ਹ ਦਿਲੀ ਦੇ ਨਾਲ ਵੈਲਕਮ ਕੀਤਾ ਔਰ ਉਸ ਦੇ ਉੱਤੇ ਜਿਹੜੀ ਘਟੀਆ ਸਿਆਸਤ ਮੋਦੀ ਸਰਕਾਰ ਨੇ ਕੀਤੀ ਔਰ ਉਹਨਾਂ ਦੇ ਮੀਡੀਆ ਨੇ, ਇਸ ਕਰਕੇ ਬਹੁਤ ਜ਼ਿਆਦਾ ਰੋਸ ਸੀ ਸਿੱਖਾਂ ਦੇ ਵਿੱਚ। ਔਰ ਇਸ ਵਾਰ ਕਿਉਂਕਿ ਆਲਰੇਡੀ ਬਹੁਤਿਆਂ ਨੂੰ ਸੀ ਆਸ ਕਿ ਜੀ ਇਮਰਾਨ ਖਾਨ ਵੱਲੋਂ ਜਿਹੜਾ ਗੁੱਡਵਿਲ ਜੈਸਚਰ ਹੈ ਉਸ ਨੂੰ ਰਿਸਪੌਂਡ ਕਰਦੇ ਆ ਪੋਜ਼ਿਟਿਵਲੀ, ਹਾਂ ਪੱਕੀ ਰਿਸਪੌਂਸ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਿਆ ਜਾਏਗਾ। ਜੀ ਪਰ ਬੀਜੇਪੀ ਆਰਐਸਐਸ ਦਾ ਉਹੀ ਏਜੰਡਾ ਨਫ਼ਰਤ ਭਰਿਆ, ਜਿਨ੍ਹਾਂ ਨੇ ਜਿਹੜਾ ਬਿਲਕੁਲ ਜਿਹੜੀਆਂ ਦੋਨੋਂ ਹੀ ਦਲੀਲਾਂ ਇਹਨਾਂ ਦੀਆਂ ਬਰਹਾਨਵਾਨੀ ਸਟੈਂਪ ਔਰ ਫੌਜੀਆਂ ਦੀਆਂ ਦੋਨੋਂ ਹੀ ਨਕਾਰੀਆਂ ਗਈਆਂ ਕਿਉਂਕਿ ਦੋਵੇਂ ਹੀ ਝੂਠ ਨੇ। ਜਦੋਂ ਉਹਨਾਂ ਨੇ 24 ਘੰਟੇ ਪਹਿਲਾਂ ਇਹ ਡਾਇਲੌਗ ਕਰਨਾ ਮੰਨਿਆ ਸੀ ਉਦੋਂ ਵੀ ਉਹ ਹੋ ਚੁੱਕੀਆਂ ਸੀ ਘਟਨਾਵਾਂ, ਲੇਕਿਨ ਇਹਦੇ ਬਾਵਜੂਦ ਲਾਸਟ ਮਿੰਟ ਆਰਐਸਐਸ ਦੀ ਘੁਰਕੀ ਤੋਂ ਡਰਦੇ ਆ ਉਹਨੂੰ ਕੈਂਸਲ ਕੀਤਾ। ਔਰ ਕਿਉਂਕਿ 2019 ਦੀਆਂ ਪਾਰਲੀਮਾਨੀ ਚੋਣਾਂ ਆ ਰਹੀਆਂ ਨੇ ਔਰ ਆਲਰੇਡੀ ਜਿਹੜੀਆਂ ਖਬਰਾਂ ਚਾਰ ਚਫੇਰੇ ਨੇ ਕਿ ਕਿਵੇਂ ਅਜੇ ਅਮਿਤ ਸ਼ਾਹ ਕਹਿ ਕੇ ਹਟਿਆ ਕਿ ਜੀ ਸਾਡੇ ਕੋਲ 40 ਲੱਖ ਦਾ WhatsApp ਗਰੁੱਪ ਕੱਲਾ ਯੂਪੀ 'ਚ ਹੈ, ਅਸੀਂ ਫੇਕ ਨਿਊਜ਼ ਨੂੰ ਅਸਲੀ ਬਣਾ ਦਈਏ, ਅਸਲੀ ਨੂੰ ਫੇਕ ਬਣਾ ਦਈਏ। ਸਾਡੇ ਕੋਲ ਅੱਜ ਹੀ ਇੱਕ ਬੜੀ ਡੀਟੇਲ ਖਬਰ ਹੈ ਕਿ ਕਿਵੇਂ ਜਿਹੜਾ ਬੀਜੇਪੀ ਨੇ ਆਪਣਾ ਜਿਹੜਾ 2019 ਦੀਆਂ ਚੋਣਾਂ ਉਹ WhatsApp ਦੇ ਉੱਤੇ ਹੀ ਜਿਹੜਾ ਉਹਨੂੰ ਜਿੱਤਣ ਦਾ ਪਲਾਨ ਕੀਤਾ ਹੈ ਕਿ ਕਿਵੇਂ ਉਹਨਾਂ ਨੇ ਮੋਬਾਈਲ ਫੋਨ ਔਰ ਕਿੰਨੇ ਹਜ਼ਾਰ ਜਿੰਨੇ ਪੋਲਿੰਗ ਸਟੇਸ਼ਨ ਜਿੰਨੇ ਲੱਖ ਬਣਨੇ ਨੇ ਉਨੇ ਇੱਕ ਗਰੁੱਪ ਉਹਨਾਂ ਲੋਕਾਂ ਤੱਕ ਪਹੁੰਚ। ਲੇਕਿਨ ਉਹਦੇ ਲਈ ਜੇ ਤੁਸੀਂ ਏਜੰਡਾ ਸੈੱਟ ਕਰਨਾ ਤੇ ਆਲਰੇਡੀ ਮੀਟਿੰਗ ਨੂੰ ਕੈਂਸਲ ਕਰਨਾ, ਨਫ਼ਰਤ, ਸਰਜੀਕਲ ਸਟ੍ਰਾਈਕ ਫੇਕ ਜਿਹੜੀ ਇਹਨਾਂ ਦੀ ਉਹ ਵੀ ਫੇਕ ਖਬਰ ਸੀ, ਉਹਦੀ ਐਨੀਵਰਸਰੀ ਮਨਾਉਣ ਦੇ ਨਾਂ ਥੱਲੇ ਨਫ਼ਰਤ, ਔਰ ਜਿਹੜਾ ਵੀ ਕੋਈ ਗੁੱਡਵਿਲ ਜੈਸਚਰ ਦੀ ਗੱਲ ਕਰਦਾ ਹੈ ਉਹ ਨਵਜੋਤ ਸਿੱਧੂ ਹੋਏ ਜਾਂ ਕੋਈ ਹੋਰ ਹੋਏ ਉਸ ਨੂੰ ਟਾਰਗੇਟ ਕਰਨਾ ਔਰ ਉਹਨਾਂ ਨੂੰ ISI ਪਾਕਿਸਤਾਨ ਨਾਲ ਜੋੜਨਾ। ਸੋ ਇਹ ਸਾਰੇ ਹੀ ਮੁੱਦੇ ਇਸ ਵਾਰ ਦੋਨੋਂ ਪਾਸੇ ਹੀ ਹਾਵੀ ਸੀ। ਹਾਲਾਂਕਿ ਮੈਂ ਸਮਝਦਾ ਸੀ ਕਿ ਵੀ ਜਿੱਥੇ ਜਦੋਂ ਅਸੀਂ ਪ੍ਰੋਟੈਸਟ ਤਾਂ ਹਮੇਸ਼ਾ ਕਰਦੇ ਹਾਂ ਜਦੋਂ ਵੀ ਸਤੰਬਰ ਮਹੀਨੇ 'ਚ ਇਹ ਹੁੰਦਾ ਜਨਰਲ ਅਸੈਂਬਲੀ ਸੈਸ਼ਨ, ਪਰ ਹਮੇਸ਼ਾ ਇਹ ਜਿਹੜੀ ਭਾਰਤੀ ਏਜੰਸੀਆਂ ਨੇ ਉੱਥੇ ਇੱਕ ਅੱਧੇ ਖੂੰਜੇ 'ਚ ਜਾਂ ਤਾਂ ਲਿਆ ਕੇ ਉਹ ਪੰਨੂਨ ਕਸ਼ਮੀਰੀ ਜਾਲੀ ਪੰਡਤ ਖੜੇ ਕਰ ਦੇਣਗੇ ਤਾਂ ਕਿ ਜਿਹੜਾ ਕਸ਼ਮੀਰੀਆਂ ਦਾ ਤੇ ਸਿੱਖਾਂ ਦਾ ਪ੍ਰੋਟੈਸਟ ਹੁੰਦਾ ਹੈ ਉਹਨੂੰ ਚੈਲੰਜ ਹੋਏ। ਪਿਛਲੀ ਵਾਰ ਉਹਨਾਂ ਨੇ ਕੁਝ ਜਿਹੜੇ ਕਿਰਾਏ ਤੇ ਲਿਆਂਦੇ ਹੋਏ ਉਹਨਾਂ ਜਿਨ੍ਹਾਂ ਨੂੰ ਬਲੋਚ ਕਿਹਾ ਗਿਆ ਕਿ ਜੀ ਅਸੀਂ ਬਲੋਚਿਸਤਾਨ ਦੀ ਆਜ਼ਾਦੀ ਲਈ ਉਹਨਾਂ ਨੂੰ ਲਿਆ ਕੇ ਖੜਾ ਕੀਤਾ ਔਰ ਉਹ ਟਕਰਾਅ ਹੁੰਦਾ ਬਚਿਆ। ਪਰ ਇਸ ਵਾਰ ਮੇਰਾ ਖਿਆਲ ਹੈ ਵੀ ਜਿੰਨਾ ਕੁ ਗੁੱਸਾ ਸਿੱਖਾਂ ਦੇ ਵਿੱਚ ਵੀ ਸੀ, ਕਸ਼ਮੀਰੀਆਂ ਦੀ ਜਿਹੜੀ ਤਹਿਰੀਕ ਹੈ ਇਸ ਵੇਲੇ ਜਿਸ ਮਜ਼ਬੂਤੀ ਦੇ ਨਾਲ ਕਸ਼ਮੀਰ ਦੇ ਵਿੱਚ ਲੋਕ ਖੜੇ ਨੇ, ਉਹਨਾਂ ਦੇ ਬਜ਼ੁਰਗ ਹੋਣ, ਮਾਵਾਂ ਹੋਣ, ਬੱਚੀਆਂ ਹੋਣ, ਉਹਨਾਂ ਦੇ ਤਾਲਿਬੇ ਇਲਮ ਹੋਣ, ਔਰ ਇਹਦੇ ਬਾਵਜੂਦ ਕਿ ਹਜ਼ਾਰਾਂ ਬੱਚੇ ਅੰਨੇ ਬਣਾ ਦਿੱਤੇ ਗਏ ਨੇ, ਮਸੀਤ ਵੀ ਉਹਨਾਂ ਦੀ ਮੇਨ श्रीनगर ਦੇ ਵਿੱਚੋਂ ਬੰਦ ਹੈ, ਔਰ ਕਿਵੇਂ ਜਿਹੜੀ ਕਸ਼ਮੀਰ ਦੀ ਹੁਰੀਅਤ ਕਾਨਫਰੰਸ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਝੂਠੇ ਕੇਸਾਂ 'ਚ ਉਲਝਾਇਆ ਹੈ, ਜੋ ਕਿਤੇ ਮਨੀ ਲਾਂਡਰਿੰਗ ਬਣਾ ਦਿੱਤਾ ਹੈ, ਕਿਤੇ ਪਾਕਿਸਤਾਨ ਨਾਲ ਜੋੜ ਦਿੱਤਾ ਹੈ। ਲੇਕਿਨ ਇਹਦੇ ਬਾਵਜੂਦ ਕਸ਼ਮੀਰੀ ਖੜੇ ਨੇ ਔਰ ਇਸ ਵਾਰ ਜਿਹੜਾ ਇਹ ਜੁਆਇੰਟ ਪ੍ਰੋਟੈਸਟ ਸੀ, ਜੁਆਇੰਟ ਇਸ ਲਈ ਵੀ ਕਿਉਂਕਿ ਜਦੋਂ ਇਹਨਾਂ ਦੇ ਬੋਲਣ ਦਾ ਟਾਈਮ ਹੁੰਦਾ ਹੈ ਤਾਂ ਜ਼ਾਹਰ ਹੈ ਕਿ ਕਈ ਵਾਰ ਘੰਟਾ ਅੱਧਾ ਘੰਟਾ ਅੱਗਾ ਪਿੱਛਾ ਵੀ ਹੁੰਦਾ ਹੈ, ਬਾਹਰ ਜਿਹੜਾ ਇਨਫੋਰਮੇਸ਼ਨ ਹੁੰਦੀ ਹੈ ਉਹ ਥੋੜੀ ਡਿਫਰੈਂਟ ਹੁੰਦੀ ਹੈ। ਸੋ ਆਲਰੇਡੀ 9 ਤੋਂ ਲੈ ਕੇ 3 ਵਜੇ ਤੱਕ ਦੇ ਪਰਮਿਟ ਜਿਹੜੇ ਨੇ ਉਹ ਸਨ। 9 ਤੋਂ 12 ਦਾ ਕਸ਼ਮੀਰੀ ਭਰਾਵਾਂ ਭੈਣਾਂ ਦੇ ਕੋਲ ਸੀ ਪਰਮਿਟ ਔਰ 12 ਤੋਂ 3 ਦਾ ਸਿੱਖ ਜਥੇਬੰਦੀਆਂ ਜਿਨ੍ਹਾਂ ਨੂੰ ਸਿੱਖਸ ਫਾਰ ਜਸਟਿਸ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ, ਗੁਰਦੁਆਰਾ ਸੰਤ ਸਾਗਰ ਦੀ ਔਰ ਗੁਰਦੁਆਰਾ ਫਲਸ਼ਿੰਗ ਦੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ,
ਹਾਲਾਂਕਿ ਪੈਰਿਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਸੀ, ਪਰ ਉਹਨਾਂ ਨੇ ਇੱਥੇ ਰਹਿਣਾ ਜਿਹੜਾ ਬਿਹਤਰ ਸਮਝੇ। ਇਹ ਸਾਰੇ ਹੀ ਔਰ ਸਿੱਖ ਨੁਮਾਇੰਦੇ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ। ਔਰ ਕਿਉਂਕਿ ਇਸ ਵਾਰ ਆਲਰੇਡੀ UN ਸੈਸ਼ਨ ਤੋਂ ਪਹਿਲਾਂ ਬਹੁਤ ਸਾਰੀ ਹੀਟ ਜਨਰੇਟ ਹੋਈ ਸੀ, ਸੋ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਮੀਡੀਆ, ਕੋਈ ਚੈਨਲ ਐਸਾ ਨਹੀਂ ਹੋਏਗਾ ਜਿਹੜਾ ਉੱਥੇ ਨਾ ਹੋਏ। ਆਲਮੋਸਟ ਹਰ ਇੱਕ ਨੇ ਫਿਰ ਸਟੋਰੀ ਵੀ ਕੀਤੀ, ਇਵਨ ARY ਜਿਹਦੇ ਤੇ ਸਾਡਾ ਵੀ ਸਾਊਂਡ ਬਾਈਟ ਸੀ ਔਰ ਦੂਸਰੇ ਐਕਟਿਵਿਸਟ ਦਾ ਵੀ ਸੀ, ਉਹ ਆਲਮੋਸਟ 7 ਮਿੰਟ ਦੀ ਸਟੋਰੀ ਕਵਰ ਹੋਈ ਕੱਲ। ਔਰ ਜਿੰਨੇ ਵੀ ਚੈਨਲ, ਹੁਣ ਜੇ ਮੈਂ ਗਿਣਾਉਣ ਲੱਗਾ ਤੇ ਵਕਤ ਲੱਗੇਗਾ, ਆਲਮੋਸਟ ਪਾਕਿਸਤਾਨ ਦੇ ਸਾਰੇ ਵੱਡੇ ਚੈਨਲ ਜਿਹੜੇ ਨੇ ਉੱਥੇ ਮੌਜੂਦ ਸੀ। ਇਸ ਤੋਂ ਇਲਾਵਾ ਆਪੋ ਆਪਣੀਆਂ ਫੇਸਬੁੱਕਸ ਤੇ ਤਾਂ ਲੋਕ ਚਲਾ ਹੀ ਰਹੇ ਸੀ। TV84 ਦਾ ਜਿਹੜੀ ਹੈ ਟੀਮ ਨੇ ਉਹਨੂੰ ਪੂਰਾ ਕਸ਼ਮੀਰੀਆਂ ਦੇ ਵੀ ਪਾਰਟ ਨੂੰ ਤੁਸੀਂ ਓਪਨਿੰਗ ਕੀਤੀ ਉਹ ਸਾਰੇ ਦੀ, ਔਰ ਉਸ ਤੋਂ ਬਾਅਦ ਜਿਹੜਾ ਜੁਆਇੰਟ ਪ੍ਰੋਟੈਸਟ ਸੀ ਉਹਨੂੰ ਕਵਰ ਕੀਤਾ। ਉਹ ਲਗਭਗ 2 ਘੰਟੇ ਦੀ ਕਵਰੇਜ ਜਿਹੜੀ ਹੈ, ਜੋ ਹੀ ਇਹ ਪ੍ਰੋਗਰਾਮ ਸਾਡਾ 9 ਵਜੇ ਖਤਮ ਹੋਏਗਾ, ਅਗਲੇ 2 ਘੰਟੇ ਦਰਸ਼ਕ ਉਸ ਨੂੰ ਬਿਲਕੁਲ ਡੀਟੇਲ ਫਾਰਮ ਦੇ ਵਿੱਚ ਜਿਹੜਾ ਦੇਖ ਸਕਣਗੇ। ਸੋ ਟਿਊਨ ਇਨ ਰਹੋ। ਦੂਸਰਾ, ਇਹਨੂੰ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦੇ ਆਂ ਵੀ ਦੁਨੀਆ ਭਰ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਨਿਊਯਾਰਕ ਵੱਲ ਕਿ ਸੁਸ਼ਮਾ ਸਵਰਾਜ ਨੇ ਕੀ ਕਿਹਾ ਹੈ, ਅੱਗੋਂ ਉਹਦਾ ਜਵਾਬ ਕੀ ਹੈ, ਔਰ ਬਾਹਰ ਸਿੱਖ ਔਰ ਕਸ਼ਮੀਰੀ ਕੀ ਕਰਨਗੇ। ਸੋ ਉਹਦੀ ਇੰਪੋਰਟੈਂਸ ਨੂੰ ਸਮਝਦੇ ਆਂ ਸਾਡੀ ਟੀਮ ਨੇ ਆਲਮੋਸਟ 35 ਮਿੰਟ ਦਾ ਜਿਹੜਾ ਖਾਸ ਤੌਰ ਤੇ ਕੁਝ ਸਪੀਚਸ ਸਨ ਔਰ ਪ੍ਰੋਟੈਸਟ ਦੀ ਜਿਹੜੀ ਸਪਿਰਿਟ ਸੀ ਉਹ ਲਾਈਵ ਕੀਤੀ। ਔਰ ਉਹਦਾ ਨਤੀਜਾ ਸੀ ਫੇਸਬੁੱਕ ਦੇ ਉੱਤੇ ਕਿ ਵੀ ਸਾਡੇ ਜਿਹੜੇ ਨੇ ਹੰਡਰਡਸ ਆਫ ਜਿਹੜੇ ਵਿਊਅਰ ਨੇ ਉਹ ਉਸ ਵੇਲੇ ਲਾਈਵ ਦੇਖ ਰਹੇ ਸੀ, ਔਰ ਵਿਦਨ ਐਨ ਆਵਰ ਅਸੀਂ ਇਹ ਦੇਖਿਆ ਕਿ ਸੈਂਕੜਿਆਂ ਉਹਦੇ ਸ਼ੇਅਰ ਸੀ, ਸੈਂਕੜਿਆਂ ਕਮੈਂਟ ਸੀ, ਔਰ 12,000 ਤੋਂ ਜ਼ਿਆਦਾ ਵਿਊਅਰ ਪਹਿਲੇ ਕੁਝ ਘੰਟਿਆਂ ਦੇ ਵਿੱਚ ਹੀ ਆਏ। ਸੋ ਉਹਦੇ ਤੋਂ ਮੈਂ ਇਸ ਲਈ ਵੀ ਇਹ ਜਿਹੜਾ ਉਹ ਇਸ ਨੂੰ ਮੈਂਸ਼ਨ ਕਰ ਰਹੇ ਕਿ ਜਦੋਂ ਵੀ ਕੋਈ ਇਵੈਂਟ ਹੁੰਦੀ ਹੈ, ਅੱਜ ਜਦੋਂ ਅਸੀਂ ਮੀਡੀਆ ਦੀ ਜੇ BJP WhatsApp ਦੇ ਉੱਤੇ ਜਿਹੜੀ ਹੈ ਉਹ ਅਗਲੀ ਚੋਣ ਜਿੱਤਣਾ ਚਾਹੁੰਦੀ ਹੈ, ਤੇ ਫਿਰ ਸਾਨੂੰ ਮੀਡੀਆ ਦੇ ਇੰਪੋਰਟੈਂਸ ਨੂੰ ਸਮਝਣਾ ਪਏਗਾ ਕਿ ਭਾਈ ਜੇ ਅੱਜ ਸਾਡੇ ਕੋਲ ਆਪਣੀ ਗੱਲ ਕਹਿਣ ਦਾ ਇੱਕ ਮਾਧਿਅਮ ਹੈ ਤੇ ਉਸ ਨੂੰ ਅਸੀਂ ਜਿਹੜਾ ਉਹ ਕਿਵੇਂ ਆਪਣੀ ਗੱਲ ਅੱਗੇ ਤੋਰਨ ਦੇ ਲਈ ਇਸਤੇਮਾਲ ਕਰ ਸਕਦੇ। ਔਰ ਜਦੋਂ ਹੀ ਸਾਡੀ ਟੀਮ, ਸਾਡੇ ਨੌਜਵਾਨ ਜਿਹੜੇ ਨੇ ਯੰਗਸਟਰ ਕੇਸਰੀ ਦਸਤਾਰਾਂ ਨਾਲ ਔਰ ਬੀਬੀਆਂ ਪਹੁੰਚਦੀਆਂ ਨੇ, ਕਸ਼ਮੀਰੀਆਂ ਨੂੰ ਵੀ ਚਾਅ ਚੜ ਜਾਂਦਾ ਵੀ ਸਾਡੇ ਸਿੱਖ ਭਰਾ ਆਏ, ਔਰ ਜਿਉਂ-ਜਿਉਂ ਫਿਰ ਗਿਣਤੀ ਵੱਧਦੀ ਗਈ। ਔਰ ਇਸ ਵਾਰ ਬਹੁਤ ਜੋਸ਼ ਸੀ ਸਾਰੇ ਚ, ਔਰ ਖਾਸ ਤੌਰ ਤੇ ਕੁਝ ਮੈਨੂੰ ਉਹ ਵੀ ਚਿਹਰੇ ਨਜ਼ਰ ਆਏ ਜਿਹੜੇ ਆਮ ਸਾਡੇ ਪੋਲੀਟੀਕਲ ਪ੍ਰੋਟੈਸਟ ਤੇ ਨਜ਼ਰ ਨਹੀਂ ਆਉਂਦੇ। ਔਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ, ਕਹਿੰਦੇ ਜੀ ਅਸੀਂ ਚਲੋ ਖਾਲਿਸਤਾਨ ਨਾਲ ਭਾਵੇਂ ਕਈ ਵਾਰੀ ਅਸੀਂ ਦਬਕੇ ਘੁੱਟਦੇ ਰਹਿੰਦੇ ਹਾਂ ਕਿ ਵੀ ਪਤਾ ਨਹੀਂ ਸਾਡਾ ਵੀਜ਼ਾ ਨਾ ਕੈਂਸਲ ਹੋ ਜਾਏਗਾ ਜਾਂ ਦੂਜਾ, ਪਰ ਇਹ ਇੰਨੀ ਵੀ ਅਸੀਂ ਤਾਂ 70 ਸਾਲ ਤੋਂ ਅਰਦਾਸ ਕਰਦੇ ਹਾਂ 2 ਵੇਲੇ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਕਿ ਹੁਣ ਜਦੋਂ 70 ਸਾਲ ਬਾਅਦ ਸਾਡੀ ਅਰਦਾਸ ਪੂਰੀ ਹੋਣ ਤੇ ਆਈ ਕਿ ਕਰਤਾਰਪੁਰ ਸਾਹਿਬ ਜਿਹੜਾ ਸਾਡੇ ਲਈ ਮਦੀਨਾ ਹੈ, ਉਸ ਦੇ ਖੁੱਲੇ ਦਰਸ਼ਨ ਦੀਦਾਰ ਦੇ ਲਈ ਪਾਕਿਸਤਾਨ ਸਰਕਾਰ ਨੇ ਦਿਲ ਖੋਲ ਕੇ ਜਿਹੜਾ ਉਸ ਨੂੰ ਆਫਰ ਕੀਤਾ, ਤੇ ਇਹ ਹਕੂਮਤ ਜਿਹੜੀ ਕਿ ਸਾਡੇ ਧਾਰਮਿਕ ਹੱਕ ਨੂੰ ਹੀ ਦਬਾਣ ਦੇ ਉੱਤੇ ਤੁਲੀ ਹੋਈ ਹੈ ਵੀ ਅਸੀਂ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਜੀ ਵੀ ਇਹ ਕਾਰਨ ਹੈ ਕਿ ਅਸੀਂ ਸਮਝਦੇ ਹਾਂ ਕਿ ਵੀ ਖਾਲਿਸਤਾਨ ਸੱਚਮੁੱਚ ਹੀ, ਬੇਸ਼ੱਕ ਅਸੀਂ ਅੰਦਰੋਂ ਡਰਦੇ ਵੀ ਹੋਈਏ, ਲੇਕਿਨ ਇਹਦੇ ਬਿਨਾਂ ਗੱਲ ਬਣਨੀ ਨਹੀਂ ਹੈ। ਸੋ ਇਹ ਇੱਕ ਪੋਜ਼ਿਟਿਵ ਸਾਈਨ ਸੀ ਜਿਸ ਦੇ ਥੱਲੇ ਜਿਹੜਾ ਮੈਂ ਸਮਝਦਾ ਹਾਂ ਕਿ ਵੀ ਆਉਣ ਵਾਲੇ ਪੀਰੀਅਡ 'ਚ ਵੀ ਇਹ ਭਾਰਤੀ ਹਕੂਮਤ ਇਸ ਦਾ ਜਿਹੜਾ ਉਹ ਐਕਸਪੋਜ਼ ਹੁੰਦਾ ਰਹੇਗਾ ਜੋ ਇਹਨਾਂ ਦੀ ਨੀਤੀ ਹੈ ਹਿੰਦੂਤਵੀ, ਔਰ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਪਿਕਚਰਸ ਨੂੰ ਦੇਖ ਰਹੇ ਨੇ ਕਿ ਵੀ ਕਿਵੇਂ ਖਾਲਿਸਤਾਨ ਦੇ ਝੰਡੇ, 2020 ਦੀ ਗੱਲ, ਕਸ਼ਮੀਰ ਦੀ ਗੱਲ, ਆਜ਼ਾਦੀ ਦੀ ਗੱਲ, ਔਰ ਸਾਡੇ ਕਸ਼ਮੀਰੀ ਭਰਾ ਭੈਣਾਂ ਜਿਹੜੇ ਦੂਰ ਦੁਰਾਡਿਓਂ ਆਉਂਦੇ ਨੇ ਹਮੇਸ਼ਾ ਹੀ, ਬੱਸਾਂ ਵਾਸ਼ਿੰਗਟਨ ਤੋਂ ਵੀ ਆਈਆਂ, ਸ਼ਿਕਾਗੋ ਤੋਂ ਮਿਸਟਰ ਰਾਠੌਰ ਆਏ ਹੋਏ ਸਨ, ਉਹ ਸਿੱਖਾਂ ਨੂੰ ਦੇਖ ਕੇ ਮੈਂ ਮਹਿਸੂਸ ਕਰਦਾ ਕਿ ਵੀ ਉਹਨਾਂ ਨੂੰ ਬਹੁਤ ਉਤਸ਼ਾਹ ਹੁੰਦਾ ਹੈ ਔਰ ਉਹ ਸਮਝਦੇ ਨੇ ਕਿ ਭਾਈ ਇਹ ਕੌਮ ਜਿਹੜੀ ਹੈ ਇਹ ਸੱਚ ਹੱਕ ਦੇ ਉੱਤੇ ਪਹਿਰਾ ਦੇਣ ਵਾਲੀ ਹੈ, ਔਰ ਇਸ ਦੇ ਨਾਲ ਜਿਹੜਾ ਸਾਡੀ ਸਾਂਝ ਹੈ ਇਹ ਸਾਡੀ ਆਜ਼ਾਦੀ ਨੂੰ ਹੋਰ ਵੀ ਨੇੜੇ ਲਿਆਏਗੀ। ਸੋ ਮੈਂ ਹੋਰ ਜਿਹੜਾ ਉਹਦਾ ਸਸਪੈਂਸ ਖਤਮ ਨਹੀਂ ਕਰਨਾ ਚਾਹੁੰਦਾ, ਉਹ ਦਰਸ਼ਕ ਜ਼ਰੂਰ 9 ਤੋਂ 11 ਦੇ ਪ੍ਰੋਗਰਾਮ 'ਚ ਦੇਖਣ। ਲੇਕਿਨ ਇਹ ਬੜਾ ਜ਼ਰੂਰੀ ਹੈ ਕਿਉਂਕਿ ਗੱਲ ਜਦੋਂ ਅਸੀਂ ਹਕੂਮਤ ਦੀ ਨੀਤੀਆਂ ਦੀ ਗੱਲ ਕਰਦੇ ਹਾਂ
ਤੇ ਉਹਦੀ ਪ੍ਰੈਜੈਂਟੇਸ਼ਨ ਉਹਨਾਂ ਦੀ ਫਿਰ ਜਿਹੜੀਆਂ ਸਪੀਚਸ ਹੁੰਦੀਆਂ ਨੇ UN ਦੇ ਵਿੱਚ ਉਹ ਬਣਿਆ ਬਣਾਇਆ ਹੁੰਦਾ। ਇਹ ਨਹੀਂ ਹੁੰਦਾ ਕਿ ਵੀ ਉਹ ਸੁਸ਼ਮਾ ਸਵਰਾਜ ਨੇ ਪੈਨ ਪੇਪਰ ਫੜਿਆ ਤੇ ਉਹਨੇ ਕੋਈ ਗਾਂਧੀ ਦੇ ਉੱਤੇ ਐਸੇ ਲਿਖਣ ਵਾਂਗ ਨਹੀਂ, ਉਹਨੂੰ ਕਈ ਏਜੰਸੀਆਂ ਵੈਟ ਕਰਦੀਆਂ, ਕਈ ਡਿਪਲੋਮੈਟ ਬੈਠੇ ਹੁੰਦੇ ਨੇ, ਕਿਉਂਕਿ ਲੈਂਗੁਏਜ ਦੀ ਹਰ ਲਫ਼ਜ਼ ਦੀ ਆਪਣੀ ਨੁਆਂਸ ਹੁੰਦੀ ਹੈ, ਉਹਨੂੰ ਕਿਵੇਂ ਕੀ ਪ੍ਰੈਜ਼ੈਂਟ ਕਰਨਾ। ਇਵੇਂ ਪਾਕਿਸਤਾਨ ਦੇ ਹਵਾਲੇ ਨਾਲ ਹੈ। ਬਾਕੀ ਤਾਂ ਇਹ ਤੁਹਾਡਾ ਟੈਲੈਂਟ ਹੁੰਦਾ ਹੈ ਜਿਹੜੀ ਪ੍ਰੈਜ਼ੈਂਟੇਸ਼ਨ ਹੈ। ਹਾਲਾਂਕਿ ਬਹੁਤਿਆਂ ਨੂੰ ਲੱਗਦਾ ਵੀ ਜਦੋਂ ਇਹ ਬੋਲਦੇ ਨੇ ਪਤਾ ਨਹੀਂ ਸਾਰਾ ਅੰਦਰ ਅਸੈਂਬਲੀ ਭਰੀ ਹੁੰਦੀ, ਸੁਣ ਬਹੁਤੇ ਖਾਲੀ ਹੁੰਦੀਆਂ ਨੇ ਕੁਰਸੀਆਂ। ਉਹ ਸਿਰਫ ਮੀਡੀਆ ਦੀਆਂ ਟੀਮਾਂ ਜਿਹੜੇ ਲੋਡ ਟਰੱਕ ਲੋਡ ਜਾਂ ਪਲੇਨ ਲੋਡ ਲਿਆਂਦੇ ਹੁੰਦੇ ਨੇ ਉਹ ਕਵਰ ਕਰ ਰਹੇ ਹੁੰਦੇ ਨੇ, ਜਾਂ ਉਹਨਾਂ ਮੁਲਕਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬਾਕੀ ਤਬਸਰਾ ਨਗਾਰ ਨੇ ਉਹ ਬੈਠੇ ਹੁੰਦੇ ਨੇ, ਜੀ ਦੇਖੋ ਸੁਸ਼ਮਾ ਨੇ ਕੀ ਕਿਹਾ, ਉਹਨੇ ਚੌਂਟੇ ਚੱਕ ਤੇ ਦੂਜਾ ਹੁੰਦਾ ਉਹਨੇ ਉਹਦੇ ਸਿਰ 'ਚ ਕੁਰਸੀ ਮਾਰਤੀ, ਦੂਜਾ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਦੋਨਾਂ ਮੁਲਕਾਂ ਦੇ ਨੁਮਾਇੰਦਿਆਂ ਦੇ ਪਿੱਛੇ ਕਿਉਂਕਿ ਹਕੂਮਤ ਦੀਆਂ ਨੀਤੀਆਂ ਨੇ ਕਿ ਕਿਸ ਕਿਸਮ ਦੀ ਗੱਲ ਨੂੰ ਅੱਗੇ ਤੋਰਨਾ ਚਾਹੁੰਦੇ ਨੇ। ਸੋ ਅਸੀਂ ਫੁੱਲ ਟੈਕਸਟ ਸੁਸ਼ਮਾ ਸਵਰਾਜ ਦੀ ਸਪੀਚ ਦਾ ਵੀ, ਕਿਉਂਕਿ ਜਿਹੜਾ ਮੀਡੀਆ 'ਚ ਵੀ ਖਬਰਾਂ ਨੇ ਮਾੜੀਆਂ ਮੋਟੀਆਂ ਉਹਦਾ 2-4 ਕੋਟਸ ਹੁੰਦੀਆਂ, ਮੈਂ ਬੇਸ਼ੱਕ ਸਾਰੇ ਨੂੰ ਐਲੈਬੋਰੇਟ ਨਹੀਂ ਕਰ ਸਕਾਂਗਾ ਕਿਉਂਕਿ 20 ਸਫੇ ਦੀਆਂ ਇਹਨਾਂ ਦੀਆਂ ਉਹ ਸਪੀਚਸ ਨੇ। ਲੇਕਿਨ ਇੱਕ ਗੱਲ ਖੁਦ ਇੱਕ ਸਪੀਕਰ ਹੋਣ ਦੇ ਨਾਤੇ ਜਾਂ ਐਨਾਲਿਸਟ ਹੋਣ ਦੇ ਨਾਤੇ ਜਾਂ ਐਕਟਿਵਿਸਟ ਹੋਣ ਦੇ ਨਾਤੇ ਜੇ ਇੱਕ ਗੱਲ ਮੈਂ ਅਨਬਾਇਜ਼ਡਲੀ ਕਹਿਣਾ ਹੋਏ, ਬੇਸ਼ੱਕ ਜਦੋਂ ਅਸੀਂ ਇੰਡੀਆ ਨੂੰ ਭੰਨਦੇ ਹਾਂ ਸਾਡਾ ਇੱਕ ਬਾਇਜ਼ ਵੀ ਹੁੰਦਾ ਇੰਡੀਆ ਦੇ ਅਗੇਂਸਟ ਜਿਹੜਾ ਜੈਨੂਇਨਲੀ ਜਿਸ ਕਿਸਮ ਦਾ ਉਹ ਸਟੇਟ ਟੈਰਰ ਕਰਦੇ ਨੇ, ਪਰ ਕੁਝ ਮੁੱਦਿਆਂ ਤੇ ਜਿਹੜਾ ਮੈਂ ਇਹ ਸਮਝਦਾ ਹੁੰਦਾ ਕਿ ਵੀ ਆਪਣੇ ਗਿਆਤ ਜਾਂ ਆਪਣੇ ਗਿਆਨ ਦੇ ਲਈ ਵੀ ਤੁਹਾਨੂੰ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ ਉਦੋਂ ਜੇ ਤੁਸੀਂ ਕਹੋ ਵੀ ਅਨਬਾਇਜ਼ਡ ਹੈ, ਤੇ ਜੇ ਮੈਂ ਇੱਕ ਲਾਈਨ 'ਚ ਕਹਿਣਾ ਹੋਏ ਕਿ ਮਹਿਮੂਦ ਕੁਰੈਸ਼ੀ ਦੀ ਜਿਹੜੀ ਪ੍ਰੈਜ਼ੈਂਟੇਸ਼ਨ ਹੈ, ਸਪੀਚ ਹੈ, ਕੱਲੀ ਪ੍ਰੈਜ਼ੈਂਟੇਸ਼ਨ ਨਹੀਂ, ਅੰਦਾਜ਼ ਤਾਂ ਹੈ ਹੀ, ਅੰਦਾਜ਼ ਸੁਸ਼ਮਾ ਸਵਰਾਜ ਦਾ ਵੀ ਵਧੀਆ ਹੈ, ਇਹ ਵੀ ਬੌਰਨ ਸਪੀਕਰ ਹੈ। ਲੇਕਿਨ ਜਿਹੜਾ ਕੇਸ ਉਹਨਾਂ ਨੇ ਆਪਣੇ ਮੁਲਕ ਦਾ ਪੇਸ਼ ਵੀ ਕੀਤਾ ਉਹਦੇ ਲਈ ਜਿਹੜੀ ਲੈਂਗੁਏਜ ਔਰ ਜਿਹੜਾ ਉਹਦੇ 'ਚ ਗਲੋਬਲ ਟਿੰਜ, ਉਹਦੇ 'ਚ ਇਕੱਲਾ ਇੱਕ ਨਹੀਂ ਕਿ ਉਹਨਾਂ ਨੇ ਕੋਈ ਕਸ਼ਮੀਰ ਦਾ ਮੁੱਦਾ ਰੱਖਿਆ, ਉਹਦੇ 'ਚ ਕੋਈ ਨਫ਼ਰਤ ਨਹੀਂ ਹੈ। ਉਹਨਾਂ ਨੇ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਦੁਨੀਆ ਦੇ ਵਿੱਚ, ਕਿਤੇ ਕੋਈ ਕਾਰਟੂਨ ਬਣਾ ਰਿਹਾ ਹੈ, ਕਿਤੇ ਕੋਈ ਹੋਰ ਮੁਹੰਮਦ ਸਾਹਿਬ ਦੇ ਕਰ ਰਿਹਾ, ਉਸ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ, ਸਮੁੱਚੇ ਇਸਲਾਮ ਦੀ ਗੱਲ ਨੂੰ ਵੀ ਸਾਹਮਣੇ ਰੱਖਿਆ। ਉਹਨਾਂ ਨੇ ਮਿਡਲ ਈਸਟ ਔਰ ਦੂਸਰੇ ਸਾਰੇ ਜਿੱਥੇ ਜਿੱਥੇ ਫਲਸਤੀਨੀਆਂ ਤੋਂ ਲੈ ਕੇ ਰੋਹਿੰਗੀਆਂ ਤੱਕ ਰੈਫਿਊਜੀ ਕ੍ਰਾਈਸਿਸ ਦੀ ਗੱਲ ਕਰਦੇ ਆ, ਆਪਣੇ ਉਹਨਾਂ ਦੀ ਪੀੜ ਨੂੰ ਦੀ ਵੀ ਰਿਪਰੈਜ਼ੈਂਟੇਸ਼ਨ ਦਿੱਤੀ। ਔਰ UN ਦੀ ਆਪਣੀ ਰਿਪੋਰਟ 49 ਸਫੇ ਦੀ ਜਿਹੜੀ ਉਹਨਾਂ ਦੇ ਉਸ ਹਿਊਮਨ ਰਾਈਟਸ ਕਮਿਸ਼ਨ ਦੀ ਆਈ ਹੈ, ਉਹਦੇ 'ਚੋਂ ਹੀ ਕੋਟ ਕਰਕੇ ਦੱਸਿਆ ਵੀ ਜੰਮੂ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ। ਔਰ ਕਿਉਂਕਿ ਜ਼ਾਹਰਾ ਤੌਰ ਤੇ ਜਿੱਦਾਂ ਇਹ ਸੈਸ਼ਨ ਸ਼ੁਰੂ ਹੋਇਆ ਉਦੋਂ ਹੀ ਇੰਡੋਨੇਸ਼ੀਆ ਦੇ ਵਿੱਚ ਪਹਿਲਾਂ ਅਰਥਕੁਏਕ ਆਇਆ, ਫਿਰ ਸੁਨਾਮੀ ਆਈ, ਔਰ ਇੱਕ ਅੰਦਾਜ਼ੇ ਮੁਤਾਬਕ 1000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ, ਹੋਰ ਕਈ ਜਿਹੜੇ ਨੇ ਉਹ ਲਾਪਤਾ ਨੇ, ਔਰ ਜ਼ਖਮੀਆਂ ਦੀ ਵੱਡੀ ਗਿਣਤੀ। ਕਿਉਂਕਿ ਜਿਹੜੀ ਪਹਿਲੀ ਸੁਨਾਮੀ ਸੀ ਉਹਦਾ 'ਚ ਤਾਂ ਨਜ਼ਰ ਆਇਤ ਕਿ ਇਹ ਹੋਇਆ ਵੀ ਅਰਥਕੁਏਕ ਤੋਂ ਬਾਅਦ ਇੱਕਦਮ ਨਹੀਂ ਆਇਆ ਪਾਣੀ, ਸੋ ਇਹ ਜਿਹੜੀ ਵਾਰਨਿੰਗ ਸੀ ਸੁਨਾਮੀ ਦੀ ਉਹਨੇ ਵਾਪਸ ਲੈ ਲਈ। ਫਿਰ ਇੱਕਦਮ ਪਾਣੀ ਦੀਆਂ ਲਹਿਰਾਂ, ਲੋਕ ਉੱਤੇ ਚੜ੍ਹ ਕੇ ਦੇਖ ਰਹੇ ਨੇ ਕਿ ਉਹਨਾਂ ਨੇ ਸਭ ਕੁਝ ਜਿਹੜਾ ਉਹ ਰੋੜ ਕੇ ਲੈ ਗਿਆ, ਕਿਉਂਕਿ ਅਰਥਕੁਏਕ ਨੇ ਸਮੁੰਦਰ ਦੇ ਪਾਣੀਆਂ ਦੇ ਵਿੱਚ ਵੀ ਪੂਰੀ ਹਲਚਲ ਪੈਦਾ ਕੀਤੀ। ਸੁਨਾਮੀ ਉਸੇ ਨੂੰ ਹੀ ਕਹਿੰਦੇ ਨੇ। ਸੋ ਸਾਰਿਆਂ ਨੇ ਉਹਨਾਂ ਨੂੰ ਵੀ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ, ਪਰ ਜਿਹੜਾ ਉਹਨਾਂ ਦੇ ਫੋਰਨ ਮਿਨਿਸਟਰ ਕੁਰੈਸ਼ੀ ਨੇ ਬੜੇ ਡਿਗਨੀਫਾਈਡ ਤਰੀਕੇ ਦੇ ਨਾਲ ਭਾਰਤ ਦੀ ਹਿਪੋਕ੍ਰੇਸੀ ਨੂੰ ਵੀ ਐਕਸਪੋਜ਼ ਕੀਤਾ, ਉਹਨਾਂ ਦੇ ਡਬਲ ਸਟੈਂਡਰਡਸ ਨੂੰ ਵੀ ਕੀਤਾ, ਆਪਣੇ ਦੇਸ਼ ਦਾ ਕੇਸ ਕਿ ਵੀ ਕਿਵੇਂ ਪਾਕਿਸਤਾਨ ਵਿਕਟਮ ਹੈ ਜਿਹੜਾ ਉਸ ਟੈਰਰਿਜ਼ਮ ਦਾ। ਫਿਰ ਉਹਨਾਂ ਨੇ ਈਵਨ ਚਾਈਨਾ ਨੂੰ ਸਾਇਲੈਂਟਲੀ ਕਿਵੇਂ ਕਿ ਉਹ ਬਿਗ ਜਾਇੰਟ ਔਰ ਕਿਵੇਂ ਜਿਹੜਾ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਹੈ ਜਿਹਦੇ ਚੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨਿਕਲਦਾ ਹੈ, ਉਸ ਦਾ ਕੀ ਹੈ। ਸੋ ਉਹਦੇ ਮੈਂ ਕੁਝ ਜਿਹੜੇ ਪ੍ਰਮੁੱਖ ਉਸ ਦੇ ਜਿਹਨੂੰ ਬੁਲਟ ਪੁਆਇੰਟਸ ਕਹਿੰਦੇ ਨੇ ਉਹ ਵੀ ਮੈਂ ਡਿਸਕਸ ਕਰਾਂਗਾ। ਤੇ ਜੇ ਅਸੀਂ ਸੁਸ਼ਮਾ ਸਵਰਾਜ ਦੀ ਸਪੀਚ ਨੂੰ ਜਿਵੇਂ ਮੈਂ ਕਿਹਾ ਵੀ ਵਨ ਲਾਈਨਰ ਇਹ ਹੈ ਕਿ ਸੁਪਰ, ਜਿਵੇਂ ਮਹਿਮੂਦ ਕੁਰੈਸ਼ੀ ਦੀ ਸਪੀਚ ਹੈ ਔਰ ਉਹਨਾਂ ਨੇ ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ, ਤੇ ਜੇ ਸੁਸ਼ਮਾ ਸਵਰਾਜ ਦੀ ਪ੍ਰੈਜ਼ੈਂਟੇਸ਼ਨ ਨੂੰ ਮੈਂ ਕਹਿਣਾ ਹੋਈ ਇੱਕ ਲਾਈਨ 'ਚ ਕਿ ਇਹ ਇਵੇਂ ਸੀ ਜਿਵੇਂ 2019 ਦੀਆਂ ਚੋਣਾਂ ਦੇ ਵਿੱਚ ਮੋਦੀ ਜਾਂ ਸੁਸ਼ਮਾ ਸਵਰਾਜ ਜਾਂ ਕੋਈ ਕਟਿਆਰ ਜਾਂ ਮੋਹਨ ਭਾਗਵਤ ਕਿਸੇ ਹਿੰਦੂ ਤੋਂ ਵੀ ਵੱਡੀ ਰੈਲੀ ਨੂੰ ਐਡਰੈਸ ਕਰ ਰਹੇ, ਜਿਹਦੇ 'ਚ ਕਿ ਪਾਕਿਸਤਾਨ ਲਈ ਪੁੱਜ ਕੇ ਨਫ਼ਰਤ
ਔਰ ਸਾਰੇ ਦੀ ਸਾਰਾ ਜਿਹੜਾ ਹੈ ਉਹ ਨੈਗੇਟਿਵਿਟੀ ਉਸ ਕਿਸਮ ਦੀ ਕ੍ਰੀਏਟ ਕੀਤੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਸ਼ਸ਼ੀ ਥਰੂਰ ਜਿਹੜਾ UN ਦਾ ਅੰਡਰ ਸੈਕਟਰੀ ਜਨਰਲ ਵੀ ਰਿਹਾ ਹੈ, ਹੁਣ ਉਹ ਕਾਂਗਰਸ 'ਚ ਹੈ, ਕੇਰਲਾ ਨੂੰ ਤੋਂ ਰਿਪਰੈਜ਼ੈਂਟ ਕਰਦਾ ਹੈ ਜੀ, ਔਰ ਉਹ ਖੁਦ ਅੰਡਰ ਸੈਕਟਰੀ ਜਨਰਲ ਹੁੰਦੇ ਆ ਜਾਂ ਖੁਦ ਕਾਲਮਨਿਸਟ ਵੀ ਹੈ ਔਰ ਕਾਫੀ ਉਹਦਾ ਪ੍ਰੈਜੈਂਟੇਸ਼ਨ ਉਮਦਾ ਹੁੰਦੀ ਹੈ। ਉਹਦੀ ਜੇ ਮੈਂ ਸਟੇਟਮੈਂਟ ਤੋਂ ਇਹ ਅੰਦਾਜ਼ਾ ਤੁਹਾਨੂੰ ਦੇ ਦਿਆਂ ਕਿ ਵੀ ਕਿਵੇਂ ਈਵਨ ਇਸ ਲੈਵਲ ਦੇ ਬੰਦਿਆਂ ਨੇ ਵੀ ਉਹਨੂੰ ਕੀਤਾ। ਉਹਦੇ 'ਚ ਟ੍ਰਿਬਿਊਨ ਦੀ ਸਟੋਰੀ ਹੈ, ਐਕਸਟਰਨਲ ਅਫੇਅਰਸ ਮਿਨਿਸਟਰ ਸਪੀਚ ਡਿਸਅਪਾਇੰਟਿੰਗ ਥਰੂਰ। ਹੁਣ ਇਹ ਭਾਵੇਂ ਕਾਂਗਰਸੀ ਹੋਣ ਜਾਂ ਬੀਜੇਪੀ ਦੇ ਜਾਂ ਹਿੰਦੂਤਵੀ ਜਾਂ ਕਮਿਊਨਿਸਟ ਹੋਣ, ਜਦੋਂ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦੇ ਪ੍ਰਾਈਡ ਦੀ ਗੱਲ ਹੁੰਦੀ ਹੈ ਤੇ ਸਭ ਦੇਸ਼ ਭਗਤ ਹੁੰਦੇ ਨੇ। ਲੇਕਿਨ ਈਵਨ ਇਹ ਸਪੀਚ ਜਿਹੜੀ ਕਿ ਉਹਨੇ ਆਪਣੇ ਵੱਲੋਂ ਬਿਲਕੁਲ ਪਾਕਿਸਤਾਨ ਫੋਕਸਡ ਹੀ ਸੀ, ਉਹਨੂੰ ਥਰੂਰ ਦਾ ਡਿਸਅਪਾਇੰਟਿੰਗ ਕਹਿਣਾ। ਔਰ ਉਹਦੇ 'ਚ ਉਹਨੇ ਕਿਹਾ ਥਰੂਰ ਨੇ, ਸੀਨੀਅਰ ਕਾਂਗਰਸ ਲੀਡਰ ਸ਼ਸ਼ੀ ਥਰੂਰ ਹੈਜ਼ ਡਿਸਕ੍ਰਾਈਬਡ ਦਾ ਸਪੀਚ by External Affairs Minister Sushma Swaraj at UN General Assembly disappointing and said it failed to project India's constructive and positive image। ਕਿ ਭਾਰਤ ਦਾ ਜਿਹੜਾ ਕ੍ਰੀਏਟਿਵ ਇਮੇਜ ਹੈ ਉਹਨੂੰ ਪ੍ਰੈਜ਼ੈਂਟ ਨਹੀਂ ਇਹਨੇ ਕੀਤਾ। ਔਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਸਾਰੇ 'ਚ ਅਸੀਂ ਕੋਈ ਪ੍ਰਾਈਡ ਮਹਿਸੂਸ ਨਹੀਂ ਕਰਦੇ ਕਿ ਕਿਵੇਂ ਉਹਨੇ ਜਿਹੜਾ ਉਹ ਕੀਤਾ। ਔਰ ਇਸੇ ਤਰ੍ਹਾਂ NDTV ਨੇ ਵੀ ਸ਼ਸ਼ੀ ਥਰੂਰ ਦੀ ਸਟੇਟਮੈਂਟ ਨੂੰ ਕੋਟ ਕੀਤਾ ਹੈ। Shashi Tharoor's critique of Pak bashing in Sushma Swaraj's UN speech. Congress leader Shashi Tharoor's other objections to Sushma Swaraj's speech was that it didn't portray India in a good light. So ਇਸ ਤੋਂ ਪਹਿਲਾਂ ਕਿ ਸਾਡਾ ਬਾਇਸ ਦੇ ਚੋਂ ਕੱਢਿਆ ਜਾਏ ਵੀ ਅਸੀਂ ਜਿਹੜਾ ਸੁਸ਼ਮਾ ਸਵਰਾਜ ਦੇ ਖਿਲਾਫ ਇੱਕ ਉਸ ਬਾਇਸ ਦੇ ਤਹਿਤ ਕਿਹਾ, ਮੈਂ ਉਹਨਾਂ ਦੇ ਸਭ ਤੋਂ ਜਿਹੜਾ ਪਾਵਰਫੁਲ ਵੌਇਸ ਹੈ ਕਾਂਗਰਸ ਦੇ ਵਿੱਚ ਵੀ ਔਰ ਇੰਟਰਨੈਸ਼ਨਲ ਲੈਵਲ ਤੇ ਜਿਹੜਾ UN ਦੇ ਸਾਰੇ ਸਿਸਟਮ ਨੂੰ ਸਮਝਦਾ ਹੈ, ਉਸ ਨੂੰ ਹੀ ਮੈਂ ਕੋਟ ਕੀਤਾ। ਸੋ ਇਸ ਤੋਂ ਪਹਿਲਾਂ ਕਿ ਮੈਂ ਮਹਿਮੂਦ ਕੁਰੈਸ਼ੀ ਔਰਾਂ ਦੇ ਬੁਲਟ ਪੁਆਇੰਟਸ ਨੂੰ ਦੀ ਗੱਲ ਕਰਾਂ, ਸੁਸ਼ਮਾ ਸਵਰਾਜ ਦਾ ਕੁੱਲ ਮਿਲਾ ਕੇ ਜਿਹੜਾ ਪ੍ਰੈਜੈਂਟੇਸ਼ਨ ਹੈ ਉਹਦੇ 'ਚ ਉਹਨੇ ਇਸ ਸਾਰੇ ਚੋਂ ਜਿਹੜਾ ਟੈਰਰਿਜ਼ਮ ਔਰ ਕਲਾਈਮੇਟ ਚੇਂਜ, ਇਹ ਦੋ ਉਹਦੇ ਫੋਕਸ ਰਹੇ, ਪਰ ਜ਼ਿਆਦਾ ਫੋਕਸ ਟੈਰਰਿਜ਼ਮ ਦੇ ਉੱਤੇ ਹੀ ਸੀ। ਔਰ ਉਹਦੇ 'ਚ ਉਹਨੇ ਪਹਿਲਾਂ ਜਿਹੜੀ UN ਜਨਰਲ ਅਸੈਂਬਲੀ ਦੀ ਨੂੰ ਹੈਡ ਕਰ ਰਹੀ ਸੀ, ਪ੍ਰੀਜ਼ਾਈਡ ਕਰ ਰਹੀ ਹੈ ਸੈਸ਼ਨ ਨੂੰ, ਉਹਨੂੰ ਜਿਹੜਾ ਕੰਗ੍ਰੈਚੁਲੇਟ ਕੀਤਾ। ਫਿਰ ਆਪਣਾ ਜਿਸ ਨਹਿਰੂ ਦਾ ਨਾਂ ਸੁਣ ਕੇ ਰਾਜੇ ਨੇ ਉਹਦੀ ਲੈਗੇਸੀ ਨੂੰ ਮਿਟਾਉਣ ਤੇ ਲੱਗੇ ਨੇ, ਉਹਨੇ ਕਿਹਾ ਜੀ ਇਹ ਸਾਨੂੰ ਵੀ ਆਨਰ ਰਿਹਾ ਕਿ ਵਿਜੇ ਲక్ష్ਮੀ ਪੰਡਤ ਕਦੇ ਜਿਹੜੀ ਹੈ ਉਹਨੇ ਵੀ ਪ੍ਰੀਜ਼ਾਈਡ ਕੀਤਾ ਸੀ UN ਜਨਰਲ ਅਸੈਂਬਲੀ ਨੂੰ। ਫਿਰ ਉਹਨੇ ਅਰਥਕੁਏਕ ਸੁਨਾਮੀ ਦੀ ਗੱਲ ਕੀਤੀ। ਔਰ ਇਸ ਸਾਰੇ ਚੋਂ ਜਿਹੜਾ ਉਹਨੇ 4-5 ਨੁਕਤੇ ਉਹਨਾਂ ਨੇ ਕਿਹਾ ਕਿ ਜੀ ਇਹ UN ਐਸਾ ਹੈ ਜਿੱਥੇ ਕਿ ਨੇਸ਼ਨਸ ਸੀਕ ਬਾਮ ਫॉर द ਵੂੰਡਸ ਆਫ ਹਿਸਟਰੀ ਐਂਡ ਅ ਪਲੇਟਫਾਰਮ ਫॉर ਸੋਲੂਸ਼ਨਸ। ਇਹਦੇ 'ਚ ਉਹਨੇ 3-4 ਨੁਕਤੇ ਦਿੱਤੇ ਨੇ ਕਿ ਇਸ ਦੇ ਵਿੱਚ ਰੋਡ ਮੈਪ ਸੈੱਟ ਕੀਤੇ ਜਾਂਦੇ ਨੇ ਔਰ UN ਜਿਹੜਾ ਹੈ ਉਹ ਹੋਪ ਹੁੰਦੀ ਹੈ। ਔਰ ਉਹਨੇ ਕਿਹਾ ਕਿ ਜੀ 2030 'ਚ ਜਿਹੜੇ ਅਸੀਂ 17 ਸਸਟੇਨੇਬਲ ਡਿਵੈਲਪਮੈਂਟ ਗੋਲ ਰੱਖੇ ਨੇ ਔਰ ਇਸ ਦੇ ਉੱਤੇ ਅਸੀਂ ਪਹੁੰਚਾਂਗੇ। ਇੰਡੀਆ ਜਿਹੜਾ ਉਹ ਬਹੁਤ ਤਰੱਕੀ ਕਰ, ਇਹ ਇਵੇਂ ਸੀ ਕਿ ਜਿਵੇਂ ਭਾਰਤ ਦੇ ਲੋਕਾਂ ਨੂੰ ਦੱਸ ਰਹੇ ਹੋਣ। ਉਹਦੇ 'ਚ ਸਾਰੇ ਉਹਨੇ ਮੋਦੀ ਦੀਆਂ ਯੋਜਨਾਵਾਂ ਗਣਾਈਆਂ। ਉਹਨੇ ਕਿਹਾ ਜੀ ਉਹਨੇ ਜਨ ਧਨ ਯੋਜਨਾ, ਵਰਲਡ ਲਾਰਜੈਸਟ ਫਾਈਨੈਂਸ਼ੀਅਲ ਇਨਕਲੂਜਨ ਸਕੀਮ, 320 ਮਿਲੀਅਨ ਇੰਡੀਅਨ ਜਿਹੜੇ ਨੇ ਉਹਨਾਂ ਦੇ ਬੈਂਕ ਖਾਤੇ ਖੁੱਲ ਗਏ ਨੇ ਔਰ ਇਹ ਬਹੁਤ ਵੱਡੀ ਗੱਲ ਹੈ। ਫਿਰ ਉਹਨੇ ਇਹ ਕਿਹਾ ਜੀ ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਆਯੁਸ਼ਮਾਨ ਭਾਰਤ ਸਕੀਮ ਜਿਹੜੀ ਹੈ ਇੰਸ਼ੋਰੈਂਸ ਸਕੀਮ, 500 ਮਿਲੀਅਨ ਇੰਡੀਅਨਸ ਜਿਹੜੇ ਨੇ ਉਹਨਾਂ ਦੀ 5-5 ਲੱਖ ਰੁਪਏ ਦੀ ਇੰਸ਼ੋਰੈਂਸ ਹੋ ਗਈ। ਫਿਰ ਉਹਨੇ ਕਿਹਾ ਜੀ ਇਹ ਸਾਡੀ ਸਕੀਮ ਤਾਂ ਸਰਵੇ ਭਵੰਤੁ ਸੁਖਿਨः ਸਰਵੇ ਸੰਤੁ ਨਿਰਾਮਯਾ। ਉਹਨਾਂ ਨੂੰ ਸੰਸਕ੍ਰਿਤ ਦੇ ਸ਼ਲੋਕ ਸੁਣਾ ਰਹੀ ਹੈ ਉੱਥੇ, ਉਹ ਸਾਰੇ ਸੰਸਕ੍ਰਿਤ ਸਮਝਦੇ ਨੇ ਅੱਗੇ ਬੈਠੇ ਹੋਏ। ਫਿਰ ਉਹਨੇ ਕਿਹਾ ਜੀ ਹਾਊਸਿੰਗ ਸਕੀਮ, ਅਸੀਂ ਲਾਰਜੈਸਟ ਹਾਊਸਿੰਗ ਸਕੀਮ ਵਰਲਡ ਦੇ ਵਿੱਚ 2022 ਤੱਕ ਅਸੀਂ 21 ਮਿਲੀਅਨ ਘਰ ਬਣਾ ਕੇ ਦੇ। ਉਹ 2022 ਇਸ ਲਈ ਕਹਿ ਰਹੇ ਨੇ, ਇਹ ਆਲਰੇਡੀ ਕਨਕਲੂਡ ਕਰ ਰਹੇ ਨੇ ਕਿ ਜੀ ਅਸੀਂ ਜੇ 2022 ਦਾ ਟਾਰਗੇਟ ਦੇ ਰਹੇ ਹਾਂ ਤਾਂ ਕਿ 2019 ਚ ਸਾਡੀ ਪਾਰਟੀ ਨੂੰ ਜਿਤਾ ਦਿਓ ਤੇ 2024 ਤੱਕ ਕਰਨ ਦਾ, ਇਸ ਲਈ 2022 ਦਾ ਉਹ ਟਾਰਗੇਟ ਦੇ ਰਹੇ ਨੇ। ਫਿਰ ਉਹਨਾਂ ਨੇ ਜਿਹੜਾ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਔਰ ਵਿਮਨ ਅਸੀਂ ਟਰਾਂਸਫਰਮੇਸ਼ਨ ਕਰ ਦਿੱਤਾ ਹੈ, 50 ਮਿਲੀਅਨ ਫ੍ਰੀ ਗੈਸ ਕਨੈਕਸ਼ਨ। ਇਹ ਸਭ ਇਲੈਕਸ਼ਨ ਸਪੀਚ ਹੈ, ਇਹਦਾ UN ਦੇ ਨਾਲ ਕੋਈ ਮੇਲ ਨਹੀਂ ਹੈ ਵੀ ਤੁਸੀਂ ਤੁਹਾਡਾ ਰੋਲ ਕੀ ਹੈ ਇੰਟਰਨੈਸ਼ਨਲੀ, ਤੁਸੀਂ ਖੁਦ ਕਿਵੇਂ ਵਾਇਓਲੇਟ ਕਰ ਰਹੇ ਹੋ ਹਿਊਮਨ ਰਾਈਟਸ, ਕਿਵੇਂ ਤੁਸੀਂ ਗੁਆਂਢੀਆਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹੋ। ਫਿਰ ਉਹਨੇ ਕਿਹਾ ਵੀ 2022 ਤੱਕ ਅਸੀਂ ਜਿਹੜਾ
स्वच्छ भारत, स्वच्छ क्लीन इंडिया, हेल्थी इंडिया अभियान, प्रॉस्परस इंडिया अभियान, शिक्षित भारत अभियान, ऊर्जावान भारत, शक्तिमान एनर्जाइज्ड इंडिया। सो ये माई सुषमा ਜਿਹੜੀ ਹੈ UN ਦੇ ਵਿੱਚ ਮੋਦੀ ਦੇ ਗੁਣ ਗਾਇਨ ਕਰ ਰਹੀ ਹੈ 2019 ਦੀਆਂ ਚੋਣਾਂ ਦੇ ਲਈ। ਔਰ ਫਿਰ ਜਿਹੜਾ ਉਹ ਪਹਿਲਾਂ ਮੈਨੇਜ ਕੀਤਾ ਫਰਾਂਸ ਔਰ ਉਹਨਾਂ ਨੇ ਕਿ ਜੀ ਸਾਨੂੰ ਜਿਹੜਾ ਇੰਟਰਨੈਸ਼ਨਲ ਸੋਲਰ ਅਲਾਈਅੰਸ ਅਸੀਂ ਬਣਾਇਆ ਹੈ, UN ਨੇ ਵੀ ਸਾਨੂੰ ਅਵਾਰਡ ਲਈ ਰੈਕਗਨਾਈਜ਼ ਕੀਤਾ। ਦੇਖੋ ਅਸੀਂ ਹੁਣ ਸੂਰਜ ਦੇਵਤੇ ਤੋਂ ਜਿਹੜਾ ਹੈ ਉਹ ਕਰਕੇ ਤਾਂ ਅਸੀਂ ਤਾਂ ਚੈਂਪੀਅਨ ਆਫ ਦਾ ਅਰਥ ਬਣ ਗਏ ਫਰਾਂਸ ਦੇ ਨਾਲ। ਫਿਰ ਜਿੱਥੇ ਉਹਨਾਂ ਨੇ ਅਲਟੀਮੇਟਲੀ ਇਹ ਮੋਦੀ ਦਾ ਗੁਣ ਗਾਇਨ ਕਰਕੇ ਹੁਣ ਉਹਨੇ ਟੈਰਰਿਜ਼ਮ ਦੀ ਗੱਲ ਕਰਦੇ ਆ, ਫਿਰ ਜੋ ਵੀ ਨੈਗੇਟਿਵਿਟੀ ਹੋ ਸਕਦੀ ਉਹਨੇ ਕਿਹਾ ਜੀ 9/11 ਵਾਲਿਆਂ ਨੂੰ ਤਾਂ ਸਜ਼ਾ ਦੇ ਦਿੱਤੀ ਜੀ, ਪਰ ਜਿਹੜੀ 26/11 ਦੀ ਕੈਟਾਸਟ੍ਰੋਫੀ ਸੀ ਉਸ ਵਾਲੇ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਖੁੱਲ੍ਹੇਆਮ ਘੁੰਮ ਰਹੇ ਨੇ। ਔਰ ਫਿਰ ਉਹਨੇ ਕਿਹਾ ਜੀ ਸਾਡੇ ਵੈਸਟ ਦੇ ਵਿੱਚ ਪੱਛਮ ਜਿਹੜਾ ਸਾਡਾ ਗਵਾਂਢੀ ਹੈ ਉਹਦੇ ਕੋਲ ਐਕਸਪਰਟੀਜ਼ ਹੈ ਸਪੌਨਿੰਗ ਗਰਾਊਂਡਸ ਫॉर ਟੈਰਰਿਜ਼ਮ। ਇਟਸ ਆਲਸੋ ਐਨ ਐਕਸਪਰਟ ਇਨ ਟਰਾਈਂਗ ਟੂ ਮੈਸਕ ਮੈਲੇਵੈਂਸ ਵਿਦ ਵਰਬਲ ਡੁਪਲੀਸਿਟੀ ਕਿ ਮੂੰਹ ਦੇ ਹੋਰ ਨੇ ਦੂਜੇ ਹੋਰ ਨੇ ਔਰ ਇਹ ਕਰ ਰਹੇ ਨੇ। ਫਿਰ ਇਹ ਸਾਰੇ ਚ ਉਹਨੇ ਉਸਾਮਾ ਦਾ ਵਿੱਚ ਲੈ ਆਂਦਾ ਕਿ ਜੀ ਦੇਖੋ ਉਸਾਮਾ ਨੇ ਇੰਨਾ ਕੀਤਾ, ਉਹ ਵੀ ਪਾਕਿਸਤਾਨ ਚ ਲੁਕਿਆ ਹੋਇਆ ਸੀ। ਔਰ ਦੂਸਰਾ ਫਿਰ ਉਹਨੇ ਕਿਹਾ ਜੀ ਕਿ ਵੀ ਜਿਹੜੀ ਗੱਲ ਬੜੀ ਥ੍ਰੈਟਨਿੰਗ ਹੈ ਉਹ ਇਹ ਹੈ ਕਿ ਵੀ ਹੁਣ ਪਾਕਿਸਤਾਨ ਨੂੰ ਜਿਹੜਾ ਇਹ ਟੈਰਰ ਫੰਡਿੰਗ ਕਰ ਰਿਹਾ ਇਹ ਤੇ ਨੱਥ ਪਾਈ ਜਾਣੀ ਚਾਹੀਦੀ ਹੈ। ਫਿਰ ਉਹਨੇ ਆਪਣੇ ਉਹਦਾ ਡਿਫੈਂਸ ਦੇਖੋ, ਵੀ ਆਰ ਅਕਿਊਜ਼ਡ ਆਫ ਸੈਬੋਟੇਜਿੰਗ ਦਾ ਪ੍ਰੋਸੈਸ ਆਫ ਟਾਕਸ, ਦਿਸ ਇਜ਼ ਕੰਪਲੀਟ ਲਾਈ ਕਿ ਸਾਨੂੰ ਸਾਡੇ ਤੇ ਇਲਜ਼ਾਮ ਹੈ ਕਿ ਜੀ ਅਸੀਂ ਗੱਲਬਾਤ ਤੋੜੀ ਹੈ, ਬਿਲਕੁਲ ਝੂਠ ਹੈ। ਵੀ ਬਿਲੀਵ ਦੈਟ ਟਾਕਸ ਆਰ ਦਾ ਓਨਲੀ ਰੈਸ਼ਨਲ ਮੀਨਸ ਟੂ ਰਿਜ਼ੋਲਵ ਦਾ ਮੋਸਟ ਕੰਪਲੈਕਸ ਉਹ ਜਿਹੜਾ ਬ੍ਰਾਹਮਣਵਾਦ ਦਾ ਝੂਠ। ਉਹਨੇ ਫਿਰ ਕਿਹਾ ਜੀ ਮੈਂ ਸਾਰਕ ਨੇਸ਼ਨਸ ਦੇ ਨੁਮਾਇੰਦਿਆਂ ਨੂੰ ਮੋਦੀ ਨੇ ਸਹੁੰ ਚੁੱਕ ਸਮਾਗਮ ਦੇ ਸੱਦਿਆ। ਮੈਂ 9 ਦਸੰਬਰ 2016 ਨੂੰ ਪਰਸਨਲੀ ਵੈਂਟ ਟੂ ਇਸਲਾਮਾਬਾਦ ਐਂਡ ਆਫਰਡ ਏ ਕੰਪਰੈਹੈਂਸਿਵ ਡਾਇਲੋਗ, ਪਰ ਸਾਡੇ ਨਾਲ ਦੀ ਨਾਲ ਪਠਾਨਕੋਟ ਦੇ ਬੇਸ ਤੇ 2 ਜਨਵਰੀ ਨੂੰ ਹਮਲਾ ਹੋ ਗਿਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਪਲੀਜ਼ ਐਕਸਪਲੇਨ ਟੂ ਮੀ ਹਾਊ ਵੀ ਵੁੱਡ ਪਰਸਿਊ ਟਾਕਸ ਇਨ ਦਾ ਮਿਸਟ ਆਫ ਟੈਰਰਿਸਟ ਬਲੱਡਸ਼ੈਡ ਈਵਨ ਨਾਓ ਆਫਟਰ ਦਾ ਨਿਊ ਗਵਰਨਮੈਂਟ ਕੇਮ ਟੂ ਪਾਵਰ। ਨੇ ਕਿਹਾ ਜੀ ਇਹ ਇਮਰਾਨ ਖਾਨ ਨੇ ਕੀਤਾ, ਨਾਲ ਦੀ ਨਾਲ ਸਾਡੇ ਸੋਲਜਰਸ ਮਾਰਤੇ, ਸਟੈਂਪ ਜਾਰੀ ਕਰਤੀ। ਸੋ ਇਸ ਸਾਰੇ ਚੋਂ ਨੇ ਝੂਠੀਆਂ ਜਿਹੜਾ ਹੈ ਇਹ ਪੂਰਾ ਆਪਣਾ ਕੇਸ ਬਿਲਡ ਕਰਕੇ ਫਿਰ ਉਹਨੇ ਕਿਹਾ ਵੀ ਨੀਡ ਟੂ ਬ੍ਰਿੰਗ them ਟੂ ਅਕਾਊਂਟੇਬਿਲਿਟੀ ਥਰੂ ਇੰਟਰਨੈਸ਼ਨਲ ਲਾਅ ਕਿ ਇਹ ਜਿਹੜਾ ਸਾਰਾ ਕਰੋ। ਫਿਰ ਉਹਨੇ ਜਿਹੜਾ ਯੂਨਾਈਟਿਡ 1996 ਦੇ ਕਿਸੇ ਡਰਾਫਟ ਦੀ ਗੱਲ ਕੀਤੀ ਹੈ ਕਿ ਵੀ ਕਰੂਐਲਿਟੀ ਐਂਡ ਬਾਰਬਰਿਜ਼ਮ ਆਰ ਐਡਵਰਟਾਈਜ਼ਡ ਐਜ਼ ਹੀਰੋਇਜ਼ਮ ਕਿ ਪਾਕਿਸਤਾਨ ਇਹਨਾਂ ਨੂੰ ਹੀਰੋ ਬਣਾ ਰਿਹਾ। ਔਰ ਇਹ ਸਾਰੇ 'ਚ ਫਿਰ ਇਵੈਂਚੁਅਲੀ ਉਹਨੇ ਜਿਹੜਾ UN ਰਿਫਾਰਮ ਦੀ ਗੱਲ ਕੀਤੀ ਕਿ ਇੰਡੀਆ ਨੂੰ ਵੀ ਵੱਡਾ ਰੋਲ ਦਿਓ, UN ਦਾ ਰਿਫਾਰਮ ਹੋਏ। ਔਰ ਨਾਲ ਦੀ ਨਾਲ ਉਹਨੇ ਕਿਹਾ ਜੀ ਇਹ ਸਾਲ ਅਸੀਂ ਜਿਹੜਾ 150ਵਾਂ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾ ਰਹੇ ਹਾਂ ਔਰ ਮਹਾਤਮਾ ਗਾਂਧੀ ਦੀ ਫੇਵਰਿਟ ਭਜਨ ਵਾਜ਼ ਵੈਸ਼ਨਵ ਜਨ ਤੋਂ ਤੈਨੇ ਕਹੀਏ, ਉਹਨਾਂ ਨੂੰ ਗਾਂਧੀ ਦੇ ਭਜਨ ਸੁਣਾ ਰਹੇ, ਇਹ ਸਮਝ ਰਹੇ ਨੇ ਸਾਰੇ। ਔਰ ਫਿਰ ਉਹਨੇ ਕਿਹਾ ਜੀ ਕਿ he who understood the pain of another and absorbed it as his own is a good human being. He who sees this pain and helps without becoming arrogant is a good human being. ਔਰ ਉਹ ਜਿਵੇਂ ਅਸੀਂ ਲਾਸਟ ਸਾਡੇ ਇੱਕ ਦਰਸ਼ਕ ਨੇ ਲਿਖਿਆ ਸੀ ਕਿ ਵੀ ਅੱਗੇ ਤਾਂ ਸੀ ਕਿ ਵੀ ਬ੍ਰਾਹਮਣਵਾਦ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਤੇ ਇਹਨਾਂ ਹਿੰਦੂ ਤਵੀਆਂ ਦਾ ਇਹ ਹਾਲ ਹੈ ਕਿ ਮੂੰਹ ਮੇ ਰਾਮ ਰਾਮ ਦਿਲ ਮੇ ਨਥੂ ਰਾਮ। ਉੱਥੇ ਗਾਂਧੀ ਨੂੰ ਕੋਟ ਕਰ ਰਹੀ ਹੈ, ਤੁਸੀਂ ਹੀਰੋ ਨਥੂ ਰਾਮ ਗੋਡਸੇ ਨੂੰ ਬਣਾਇਆ, ਤੁਹਾਡਾ ਨਥੂ ਰਾਮ ਗੋਡਸੇ ਜਿਹਨੇ ਗਾਂਧੀ ਨੂੰ ਐਸੈਸੀਨੇਟ ਕੀਤਾ ਔਰ ਉਦੋਂ ਪਾਬੰਦੀ ਵੀ ਲੱਗੀ RSS ਤੇ। ਸੋ ਇਹ ਕੁੱਲ ਮਿਲਾ ਕੇ ਇਲੈਕਸ਼ਨ ਸਪੀਚ ਸੀ 2019 ਦੀ ਹਿੰਦੂਤਵੀ ਕਰਾਊਡ ਨੂੰ ਪਲੀਜ਼ ਕਰਨ ਦੇ ਲਈ। ਪਰ ਜਿਵੇਂ ਮੈਂ ਬਿਗਨਿੰਗ 'ਚ ਹੀ ਮਹਿਮੂਦ ਕੁਰੈਸ਼ੀ ਉਹਨਾਂ ਦੀ ਸਪੀਚ ਮੈਂ ਕਈ ਵਾਰ ਇਹਨੂੰ ਇੰਜੋਏ ਕੀਤਾ, ਜਿਹੜੀ ਫਸਟ ਕਲਾਸ ਅੰਗਰੇਜ਼ੀ ਉਹਦਾ ਫਲੋ ਔਰ ਜਿਵੇਂ ਸਾਰਾ ਗਲੋਬਲ ਪਿਕਚਰ ਜਿਵੇਂ ਇੱਕ ਸਟੇਟਸਮੈਨ ਲਾਈਕ ਜਿਹੜੀ ਉਹ ਪ੍ਰੈਜੈਂਟੇਸ਼ਨ ਸੀ ਉਹਦੇ 'ਚ ਉਹਨਾਂ ਨੇ ਮੈਡਮ ਮਾਰੀਆ ਫਰਨੈਂਡੇ ਐਸਪੀਨੋਸ ਗ੍ਰੇਸਿਸ ਜਿਨ੍ਹਾਂ ਦੀ ਜਿਹੜੀ ਜਨਰਲ ਅਸੈਂਬਲੀ ਦੀ ਨੂੰ ਪ੍ਰੀਜ਼ਾਈਡ ਕਰ ਰਹੀ ਸੀ ਐਜ਼ ਏ ਪ੍ਰੈਜ਼ੀਡੈਂਟ ਇਲੈਕਟ ਹੋਈ, ਉਹਦੀ ਤਾਰੀਫ ਕੀਤੀ। ਫਿਰ ਉਹਨਾਂ ਨੇ ਕਾਫੀ ਅਨਾਨ ਜਿਹੜਾ UN ਸੈਕਟਰੀ ਜਨਰਲ ਦਾ ਉਹਨਾਂ ਦੇ ਪਿੱਛੇ ਡੈਥ ਹੋਈ ਉਹਨੂੰ ਟ੍ਰਿਬਿਊਟ ਦਿੱਤੀ ਕਿ ਉਹਨਾਂ ਨੇ ਬਹੁਤ ਵੱਡਾ ਜਿਹੜੀ ਹੈ ਕੰਟਰੀਬਿਊਸ਼ਨ ਦਿੱਤੀ ਹੈ। ਫਿਰ ਉਹਨਾਂ ਨੇ ਇੰਡੋਨੇਸ਼ੀਆ ਦੀ ਜਿਹੜੀ ਅਰਥਕੁਏਕ ਔਰ ਸੁਨਾਮੀ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਜਿਹੜੀ ਹੈ ਟ੍ਰਿਬਿਊਟ ਦਿੱਤੀ। ਫਿਰ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਨਵੀਂ ਚੇਂਜ ਆਈ ਹੈ ਕਿ ਲੋਕਾਂ ਨੇ ਪਾਕਿਸਤਾਨ ਵੋਟਡ ਫॉर ਅ ਚੇਂਜ, ਫॉर ਰਿਫਾਰਮ ਐਂਡ ਫॉर ਅ ਫੰਡਾਮੈਂਟਲ ਸ਼ਿਫਟ ਇਨ देयर ਪੈਰਾਡਾਈਮ ਆਫ ਗਵਰਨੈਂਸ
ਔਰ ਉਹਨਾਂ ਨੇ ਜਿਹੜੇ ਦੇ ਆਪਟਡ ਫॉर ਕਿ ਲੋਕਾਂ ਨੇ ਜਿਹੜੀ ਪਾਕਿਸਤਾਨ ਚੋਣ ਕੀਤੀ ਹੈ ਜੀ ਦੇ ਆਪਟਡ ਫॉर ਅ ਪਾਕਿਸਤਾਨ confident and compassionate, open and articulate, peaceful and principled। ਇਹ ਉਹਨਾਂ ਨੇ ਜਿਹੜਾ ਇਮਰਾਨ ਖਾਨ ਦਾ ਵਿਜ਼ਨ ਹੈ ਉਸ ਨੂੰ ਇੱਕ ਫਿਕਰੇ ਦੇ ਵਿੱਚ ਬਿਆਨਿਆ। ਇਹ ਪਾਕਿਸਤਾਨ that will engage with its neighborhood and the world on the basis of equality and respect, ਕਿ ਵੀ ਅਸੀਂ ਆਪਣੇ ਗਵਾਂਢੀਆਂ ਨਾਲ ਵੀ ਔਰ ਦੂਜਿਆਂ ਨਾਲ ਵੀ, ਅਮਰੀਕਾ ਨੂੰ ਵੀ ਦੱਸਤਾ, ਬਰਾਬਰੀ ਦੇ ਆਧਾਰ ਤੇ ਔਰ ਰਿਸਪੈਕਟ, ਸਤਕਾਰ, ਇਕੁਅਲ ਮਾਣ। ਇਹ ਤੁਹਾਡੀ ਕਲਾਇੰਟ ਸਟੇਟ ਬਣ ਕੇ ਨਹੀਂ, a country that will seek resolution of conflicts and convergence of interests, ਟਕਰਾਵਾਂ ਦਾ ਔਰ ਜਿੱਥੇ ਹਿੱਤ ਆਪਸ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਗੱਲਬਾਤ ਰਾਹੀਂ ਹੱਲ ਕਰਨਾ ਚਾਹਾਂਗੇ। and a state that will build upon common understandings, reciprocal commitments and shared ideals, ਕਿ ਅਸੀਂ ਜਿਹੜਾ ਰੈਸੀਪ੍ਰੋਕੇਟ ਹੁੰਦਾ ਕਿ ਭਾਈ ਇੱਕ ਕਦਮ ਅਸੀਂ ਆਂਦੇ ਆ ਤੁਸੀਂ ਵੀ ਆਓ, ਅੱਧਾ ਕਦਮ ਹੀ ਆ ਜਾਓ, ਅਸੀਂ ਹੋਰ ਆ ਜਾਵਾਂਗੇ, ਪਰ ਤੁਸੀਂ ਜੇ ਇੱਕ ਨੇ ਕਦਮ ਵਧਾਇਆ ਉਹਦੇ ਮੂੰਹ ਤੇ ਚਪੇੜ ਮਾਰੋ ਤੇ ਫਿਰ ਇਹ ਨਹੀਂ ਹੋਏਗਾ। ਇਹ ਰੈਸੀਪ੍ਰੋਕਲ ਹੈ। ਫਿਰ ਉਹਨਾਂ ਨੇ ਕਿਹਾ ਪਾਕਿਸਤਾਨ ਵਿਲ ਬ੍ਰੁਕ ਨੋ ਕੰਪਰੋਮਾਈਜ਼ ਔਨ ਦਾ ਇੰਟਰਸਟ ਆਫ ਦਾ ਨੇਸ਼ਨ, ਦਾ ਸੋਵਰਨਿਟੀ ਆਫ ਦਾ ਸਟੇਟ ਔਰ ਸਿਕਿਉਰਿਟੀ ਆਫ ਇਟਸ ਪੀਪਲ, ਕਿ ਵੀ ਇਹ ਭੁਲੇਖਾ ਨਾ ਰੱਖੋ ਕਿ ਅਸੀਂ ਮੁਲਕ ਦੀ ਸੋਵਰਨਿਟੀ, ਸਲਾਮਤੀ ਔਰ ਉਸ ਦੀ ਸੁਰੱਖਿਆ, ਉਸ ਦੀ ਹਿਫਾਜ਼ਤ, ਉਸ ਦੇ ਲਈ ਅਸੀਂ ਵਚਨਬੱਧ ਹੈ। Our government is keen to pursue a policy of partnerships for peace, security and prosperity in our immediate neighborhood, ਕਿ ਅਸੀਂ ਸ਼ਾਂਤੀ, ਸੁਰੱਖਿਆ ਔਰ ਖੁਸ਼ਹਾਲੀ ਆਪਣੇ ਗੁਆਂਢ ਦੇ ਵਿੱਚ ਚਾਹੁੰਦੇ and beyond, ਉਸ ਤੋਂ ਅੱਗੇ ਵੀ। We seek a peaceful environment to promote our development agenda both at the national level and in our region। ਅਸੀਂ ਆਪਣੇ ਨੇਸ਼ਨ ਦੀ ਵੀ ਪ੍ਰੋਗਰੈਸ ਚਾਹੁੰਦੇ ਔਰ ਅਸੀਂ ਜਿਹੜਾ ਆਪਣੇ ਖਿੱਤੇ ਦੇ ਵਿੱਚ ਵੀ। ਫਿਰ ਉਹਨੇ ਕਿਹਾ ਮੈਡਮ ਪ੍ਰੈਜ਼ੀਡੈਂਟ, ਆਈ ਸਟੈਂਡ ਬਿਫੋਰ ਦਿਸ ਅਸੈਂਬਲੀ ਐਜ਼ ਦਾ ਰਿਪਰੈਜ਼ੈਂਟੇਟਿਵ ਆਫ ਏ quintessential developing country that has at its heart the welfare of the people, ਕਿ ਜਿਹਦਾ ਮੂਲ ਜਿਹੜਾ ਜ਼ੇਨੀ ਜਜ਼ਬਾ ਹੈ quintessentially developing country, ਅਸੀਂ ਅੱਗੇ ਨੂੰ ਵਧ ਰਹੇ ਔਰ ਅਸੀਂ ਆਪਣੇ ਲੋਕਾਂ ਦੀ ਭਲਾਈ ਦੇ ਲਈ, ਲੋਕਾਂ ਦੇ ਜਿਹੜੀ ਹੈ ਵੈਲਫੇਅਰ ਦੇ ਲਈ ਖਲੋਤੇ ਹੋਏ। ਫਿਰ ਉਹਨਾਂ ਨੇ ਇਮਰਾਨ ਖਾਨ ਦੀ ਗੱਲ ਕੀਤੀ ਕਿ ਭਾਈ ਅਸੀਂ ਉਸ ਵਿਜ਼ਨ ਦੀ ਗੱਲ ਕਰ ਰਹੇ ਹਾਂ ਜਿੱਥੇ ਜਿਹੜਾ ਉਹ ਆਪਸੀ ਸਾਂਝ ਦੀ ਗੱਲ ਹੋਏ। ਔਰ ਇਹਦੇ 'ਚ ਉਹਨਾਂ ਨੇ ਜਿਹੜੀ ਇੱਕ ਬੜੀ ਕਲਾਸੀ ਉਹਨਾਂ ਦੀ ਕੋਟ ਮੈਂ ਇਹਦੇ 'ਚੋਂ ਲਈ, the very foundations, the very principles on which the edifice of global order is constructed are under assault, inequality within and among nations is on the rise, ਕਿ ਜਿਹੜੀ ਨਾ ਬਰਾਬਰੀ ਹੈ ਮੁਲਕਾਂ ਦੇ ਅੰਦਰ ਵੀ ਬਾਹਰ ਵੀ ਉਹ ਵੱਧ ਰਹੀ ਹੈ। forces of protectionism, populism and isolationism are gaining currency, ਕਿ ਇਸ ਕਿਸਮ ਦਾ ਜੋ ਅੱਜ ਯੂਰਪ ਦੇ ਵਿੱਚ ਵੀ ਨੇਸ਼ਨਵਾਦ ਚੱਲ ਰਿਹਾ ਹੈ, ਜਿਹੜੇ ਰਾਈਟ ਵਿੰਗਰ ਨੇ ਅੱਗੇ ਆ ਰਹੇ ਨੇ। where the world need, ਇਹ ਬਹੁਤ ਕਲਾਸੀ ਕੋਟ ਹੈ, intolerance is ascendant over acceptance, ਕਿ ਵੀ ਇੱਕ ਦੂਸਰੇ ਨੂੰ ਐਕਸੈਪਟ ਕਰਨ ਨਾਲੋਂ ਇੱਕ ਦੂਸਰੇ ਪ੍ਰਤੀ ਨਾ ਸਹਿਨਸ਼ੀਲਤਾ ਇਸ ਦੇ ਵਿੱਚ ਵੱਧ ਹੈ। ਰੈਟਰਿਕ ਓਵਰ ਰੀਜ਼ਨ, ਅਸੀਂ ਦਲੀਲ ਨਾਲ ਗੱਲ ਕਰਨ ਦੀ ਥਾਂ ਤੇ ਜ਼ਬਾਨੀ ਜਿਹੜੀ ਹੈ ਜੁਮਲਾਬਾਜ਼ੀ, ਜਿਹਨੂੰ ਨੇ ਅਮਿਤ ਸ਼ਾਹ ਨੇ ਜੁਮਲੇਬਾਜ਼ੀ 'ਚ ਯਕੀਨ ਰੱਖਦੇ। ਔਰ ਐਂਡ ਪਾਵਰ ਓਵਰ ਪ੍ਰਿੰਸੀਪਲ, ਕਿ ਜਿਹਦੇ ਕੋਲ ਤਾਕਤ ਹੈ ਕਿ ਵੀ ਉਹ ਜਿਹੜਾ ਉਹ ਕਿਸੇ ਦਲੀਲ ਦੀ ਗੱਲ ਸੁਣਨ ਦੇ ਨਾਲੋਂ ਕਹਿੰਦਾ ਵੀ ਮੇਰੇ ਹੱਥ 'ਚ ਡਾਂਗ ਆ, ਤੂੰ ਮੰਨਦਾ ਹੈ ਕਿ ਨਹੀਂ ਮੰਨਦਾ, ਔਰ ਉੱਥੇ ਸਿਧਾਂਤ ਦੀ ਕੋਈ ਗੱਲ ਨਹੀਂ ਹੈ। ਵੇਅਰ ਦਾ ਵਰਲਡ ਨੀਡਸ ਬ੍ਰਿਜਿਸ ਵੀ ਸੀ ਫੋਰਟੀਫਿਕੇਸ਼ਨਸ, ਕਿ ਜਿੱਥੇ ਸੰਸਾਰ ਨੂੰ ਪੁਲਾਂ ਦੀ ਲੋੜ ਹੈ, ਸਾਂਝ ਦੇ ਪੁਲ ਹੋਣ, ਉੱਥੇ ਕਿਲਾਬੰਦੀਆਂ ਹੋ ਰਹੀਆਂ ਨੇ। ਵੇਅਰ ਇਟ ਨੀਡਸ ਹਾਈਵੇਜ਼ ਵੀ ਸੀ ਬਲੌਕੇਡ, ਜਿੱਥੇ ਹਾਈਵੇ ਹੋਣੇ ਚਾਹੀਦੇ ਨੇ ਕਿ ਟ੍ਰੈਫਿਕ ਬੇਰੋਕ ਟੋਕ ਜਾਏ, ਉੱਥੇ ਤੁਸੀਂ ਜਿਹੜੀਆਂ ਨੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਨੇ। ਐਂਡ ਵੇਅਰ ਇਟ ਯਰਨਸ ਫਰੀडम ਵੀ ਸੀ ਕੇਜਿਸ, ਕਿ ਜਿੱਥੇ ਆਜ਼ਾਦੀ ਹੋਣੀ ਚਾਹੀਦੀ ਹੈ ਉੱਥੇ ਜਿਹੜਾ ਉਹ ਪਿੰਜਰੇ ਨੇ, ਉੱਥੇ ਪਿੰਜਰੇ ਬਣਾਏ ਜਾ ਰਹੇ ਨੇ। ਨਿਊ ਫਾਰਮਸ ਐਂਡ ਮੈਨੀਫੈਸਟੇਸ਼ਨਸ ਆਫ ਇੰਪੀਰੀਅਲਿਜ਼ਮ ਆਰ ਅਪੀਅਰਿੰਗ, ਕਿ ਜਿਹੜਾ ਸਾਮਰਾਜਵਾਦ ਸੀ, ਇੰਪੀਰੀਅਲਿਜ਼ਮ ਸੀ, ਉਹਦੀਆਂ ਨਵੀਆਂ ਸ਼ੇਪਸ ਦੇ ਵਿੱਚ ਉਹਨਾਂ ਦੀ ਹੋਂਦ ਆ ਗਈ ਹੈ। ਮਲਟੀਲੈਟਰਲਿਜ਼ਮ ਇਜ਼ ਔਨ ਦਾ ਪਾਥ ਆਫ ਰਿਟਰੀਟ, ਕਿ ਵੀ ਮਲਟੀਲੈਟਰਲ ਪਿੱਛੇ ਨੂੰ ਹੈ। ਯੂਨੀਲੈਟਰਿਸਟ ਟੈਂਡੈਂਸੀਜ਼ ਆਰ ਗਰੋਇੰਗ, ਹੈ ਅਮਰੀਕਾ ਦੇ ਉੱਤੇ ਜਿਹੜਾ ਕੱਸਿਆ ਹੈ ਨਿਸ਼ਾਨਾ ਕਿ ਵੀ ਤੁਸੀਂ ਆਪਣਾ ਹਾਈਵੇ ਬਣਾਏ ਹੋਏ ਨੇ ਜਿੱਧਰ। long standing legal norms are being eroded for strategic and commercial considerations, ਜਿਹੜੀਆਂ ਮਲਟੀਨੈਸ਼ਨਲ ਟ੍ਰੀਟੀਜ਼ ਨੇ ਉਹਨਾਂ ਦੀਆਂ ਧੱਜੀਆਂ ਉਡਾ ਰਹੇ ਹੋ ਤੁਸੀਂ।
dark clouds of trade wars are looming large on the horizon, ਕਿਉਂਕਿ ਇਸ ਵੇਲੇ ਅਮਰੀਕਾ ਤੇ ਚਾਈਨਾ ਦੇ ਵਿੱਚ ਵੀ ਟੈਰਿਫਸ ਲਾਤਾ। ਦੂਜਾ ਸੋ ਇਹ ਹੈ ਕਿ ਭਾਈ ਇਸ ਵੇਲੇ ਜਿਹੜੇ ਇੱਕ ਫ੍ਰੀ ਟ੍ਰੇਡ ਦੀ ਗੱਲ ਸੀ ਉਸ ਦੇ ਉੱਤੇ ਜਿਹੜੀ ਹੈ ਟ੍ਰੇਡ ਵਾਰਸ ਦੇ ਬੱਦਲ ਜਿਹੜੇ ਨੇ ਮੰਡਰਾ ਰਹੇ ਨੇ। ਔਰ ਫਿਰ ਉਹਨਾਂ ਨੇ ਜਿਹੜਾ ਕਲਾਈਮੇਟ ਚੇਂਜ, ਐਨਵਾਇਰਨਮੈਂਟਲ ਡੀਗ੍ਰੇਡੇਸ਼ਨ, ਪੈਂਡੇਮਿਕਸ, ਟ੍ਰਾਂਸਨੈਸ਼ਨਲ ਆਰਗੇਨਾਈਜੇਸ਼ਨ, ਕ੍ਰਾਈਮ, ਇਹ ਸਾਰਿਆਂ ਦੀ ਗੱਲ ਕੀਤੀ। ਫਿਰ ਕਿਉਂਕਿ ਜਦੋਂ ਮੈਂ ਕਿਹਾ ਕਿ ਵੀ ਇਹ ਸੁਪਰ ਪ੍ਰੈਜੈਂਟੇਸ਼ਨ ਹੈ, ਇਹਦੇ 'ਚ ਤੁਸੀਂ ਨਫ਼ਰਤ ਨਹੀਂ ਦੇਖਦੇ, ਤੁਸੀਂ ਜਿਹੜੀਆਂ ਰੀਅਲ ਪ੍ਰੋਬਲਮਸ ਐਗਜ਼ਿਸਟ ਕਰਦੀਆਂ ਨੇ ਉਹਨਾਂ ਨੂੰ। ਫਿਰ ਮਿਡਲ ਈਸਟ ਤੇ ਉਹ ਆਏ, we note with concern seismic shifts in geopolitical landscape of the Middle East as existing conflicts exacerbate, new threats have emerged, competing interests of regional and extra-regional powers are deepening long-standing fissures and widening the fault lines, even as the tragedy of Palestine continues to fester. In these uncertain times, the global community appears to be in desperate quest for leadership, a vision and an order। कि आज इंटरनेशनल लेवल का कोई लीडर नहीं है, मिडल ईस्ट फलस्तीनी भी बेचारे सफर कर रहे हैं, और जिथे लॉन्ग स्टैंडिंग फिशर रहे ने उत्थे नवीं फॉल्ट लाइन्स बन रही हैं। मतलब ये है भी नफरत की लाइन जिहड़ी है वो बराबर अगे नूं जा रही है। और उन्होंने क्या कंसिडर द इशू ऑफ स्ट्राइकिंग द राइट बैलेंस बिटवीन फ्रीडम ऑफ एक्सप्रैशन एंड सेंटीमेंट्स ऑफ द पीपल। ਹੁਣ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਉਸ ਦੇ ਉੱਤੇ ਲਾਅ ਬਣਾਉਣ ਦੀ ਗੱਲ ਹੋਈ ਕਿ ਜੀ ਉਮਰ ਕੈਦ, ਨਾਲ ਦੀ ਨਾਲ ਸਾਰੇ ਭਾਰਤੀ ਮੀਡੀਆ ਨੇ ਜੀ ਇਹ ਤਾਂ ਪਾਕਿਸਤਾਨ ਬਣ ਗਿਆ, ਪਾਕਿਸਤਾਨ ਦਾ ਬਲੈਸਫੇਮੀ ਲਾਅ ਹੈ। ਉਹਦੇ ਨੇ ਬਿਲਕੁਲ ਠੀਕ ਕਿਹਾ ਮਿਸਟਰ ਕੁਰੈਸ਼ੀ ਨੇ ਕਿ ਵੀ ਇੱਕ ਪਾਸੇ ਫਰੀडम ਆਫ ਐਕਸਪ੍ਰੈਸ਼ਨ ਹੈ, ਦੂਸਰੇ ਪਾਸੇ ਲੋਕਾਂ ਦੇ ਸੈਂਟੀਮੈਂਟ ਨੇ। where there ought to be empathy, understanding and compassion, we see caricatured, ill-informed, jaundiced judgments. Recently, Muslims across the world were pained at planned competition of caricatures of our holy prophet, peace be upon him। ਜਿਵੇਂ ਉਹਦੇ ਚ ਡੈਨਮਾਰਕ ਦੇ ਵਿੱਚ ਹੈ ਕਿ ਜੀ ਛੋਟੇ ਹਜ਼ਰਤ ਸਾਹਿਬ ਦੇ ਬਣਾਉਣ ਦੀ ਕਿ ਵੀ ਕੰਪੀਟੀਸ਼ਨ ਹੋਣਾ ਕਿ ਜੀ ਕਿਹੜਾ ਉਹਨੂੰ ਬੜਾ। ਸੋ ਇਹ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਨੇ ਇੱਕ ਇਸਲਾਮਿਕ ਮੁਲਕ ਹੋਣ ਦੇ ਨਾਤੇ ਵੀ ਔਰ ਵੈਸੇ ਵੀ ਇਹ ਜਿਹੜਾ ਦੁਨੀਆ ਭਰ ਦੇ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ ਉਹਨਾਂ ਨੂੰ ਆਵਾਜ਼ ਦਿੱਤੀ ਹੈ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਸਾਰੇ ਦੇ ਵਿੱਚ। ਦਿਸ ਡੀਪਲੀ ਹਰਟ ਮੁਸਲਿਮ ਸੈਂਟੀਮੈਂਟਸ ਐਂਡ ਸੈਂਸਿਬਿਲਿਟੀਜ਼। ਫਿਰ ਉਹਨਾਂ ਨੇ ਕਿਹਾ ਵੀ ਅਸੀਂ UN ਦੇ ਵਿੱਚ OIC ਦੇ ਪਲੇਟਫਾਰਮਸ ਦੇ ਉੱਤੇ ਇਹ ਜਿਹੜੀ ਬਿਗੋਟਰੀ ਹੈ, ਕ੍ਰਾਸ ਕਲਚਰਲ ਅੰਡਰਸਟੈਂਡਿੰਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਐਂਡ ਪ੍ਰੋਮੋਟ ਡਾਇਲੋਗ ਅਮੰਗਸ ਸਿਵਲਾਈਜੇਸ਼ਨ। ਕਿ ਵੀ ਤੁਸੀਂ ਤਾਂ ਟ੍ਰੈਸ਼ ਕਰ ਰਹੇ ਹੋ ਇਸਲਾਮਿਕ ਸਿਵਲਾਈਜੇਸ਼ਨ ਨੂੰ, ਅਸੀਂ ਤੁਹਾਡੀਆਂ ਸਿਵਲਾਈਜੇਸ਼ਨਸ ਦੇ ਨਾਲ ਡਾਇਲੋਗ ਬਿਲਡ ਕਰਨ ਦੀ ਲਾਈਨ ਜਿਹੜੀ ਹੈ ਰੱਖਾਂਗੇ। ਫਿਰ ਉਹਨਾਂ ਨੇ UN ਦੇ ਵਿੱਚ ਜਿਹੜੀ ਹੈ ਉਸ ਦੀ ਰਿਫਾਰਮਸ ਦੀ ਗੱਲ ਵੀ ਕੀਤੀ ਕਿ ਵੀ ਅਸੀਂ ਆਪਣਾ ਜਿਹੜਾ ਲਾਈਕ ਮਾਈਂਡਡ ਸਟੇਟਸ ਦੇ ਨਾਲ ਲੀਡਿੰਗ ਵੌਇਸ ਬਣਾਂਗੇ ਤਾਂ ਕਿ ਰਿਫਾਰਮ ਹੋਏ। ਫਿਰ ਉਹਨਾਂ ਨੇ ਜਿਹੜਾ ਇਕਨੋਮਿਕਲ ਸੋਸ਼ਲ ਕੌਂਸਲ, ਉਹਨਾਂ ਨੇ ਕਿ ਪਾਕਿਸਤਾਨ ਕਿੰਨੀ ਵਾਰ UN ਦਾ ਜਿਹੜਾ ਹੈ ਸਰਵਡ 7 ਟਰਮਸ ਔਨ ਦਾ UN ਸਿਕਿਉਰਿਟੀ ਕੌਂਸਲ, 5 ਪ੍ਰੈਜ਼ੀਡੈਂਸੀਜ਼ ਆਫ ਇਕਨੋਮਿਕ ਐਂਡ ਸੋਸ਼ਲ ਕੌਂਸਲ ਐਂਡ 4 ਟਰਮਸ ਐਟ ਦਾ ਹਿਊਮਨ ਰਾਈਟਸ ਕੌਂਸਲ। ਕਿ ਵੀ ਪਾਕਿਸਤਾਨ ਨੇ ਇਹ ਰੋਲ UN ਦੇ ਵਿੱਚ ਨਿਭਾਇਆ। ਫਿਰ ਉਹਨਾਂ ਨੇ ਨੈਲਸਨ ਮੰਡੇਲਾ ਨੂੰ ਟ੍ਰਿਬਿਊਟ ਦਿੱਤੀ। UN ਪੀਸ ਕੀਪਿੰਗ ਆਪਰੇਸ਼ਨ ਜਿਹੜੇ ਦੁਨੀਆ ਭਰ 'ਚ ਚੱਲਦੇ ਨੇ ਉਹਦੇ 'ਚ ਜਿਹੜਾ ਪਾਕਿਸਤਾਨ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਦ ਪਾਕਿਸਤਾਨੀ ਬਲੂ ਹੈਲਮੇਟਸ ਹੈਵ ਲੇਡ ਲਾਈਵਸ ਇਨ ਕਾਜ਼ ਆਫ ਗਲੋਬਲ ਪੀਸ। ਇਸ ਦੀ ਗੱਲ ਉਹਨਾਂ ਨੇ ਕਰਦੇ। ਫਿਰ ਉਹਨਾਂ ਨੇ ਜਿਹੜਾ ਅਲਟੀਮੇਟਲੀ ਕਸ਼ਮੀਰ ਦੇ ਉੱਤੇ ਆਪਣਾ ਕਾਫੀ ਫੋਕਸ ਲਿਆਂਦਾ। ਜਿਵੇਂ ਮੈਂ ਦੱਸਿਆ ਵੀ ਉਹਨਾਂ ਨੇ ਜਿਹੜੀ ਰਿਪੋਰਟ ਹੈ UN ਰਿਪੋਰਟ 49 ਪੇਜ ਦੀ, ਉਹਨੂੰ ਉਹਨਾਂ ਨੇ ਕੋਟ ਕੀਤਾ ਹੈ। ਫਿਰ ਉਹਨਾਂ ਕਿਹਾ ਫॉर ओवर 70 years now it has remained on the agenda of UN Security Council and a blot on the consciousness of humanity. For 70 years the people of occupied Jammu and Kashmir have struggled for their rights of self-determination in the face of overwhelming oppression and gross violations of their fundamental human rights by the Indian occupied forces। कि भी किवें 70 ਸਾਲ ਤੋਂ ਇਹ ਲਟਕ ਰਿਹਾ ਮਸਲਾ, ਕਸ਼ਮੀਰੀ ਕੁਰਬਾਨੀਆਂ ਕਰ ਰਹੇ ਨੇ। ਔਰ ਉਹਨਾਂ ਨੇ ਫਿਰ ਜਿਵੇਂ ਮੈਂ ਕਿਹਾ ਵੀ ਰਿਪੋਰਟ ਦਾ ਹਵਾਲਾ ਦਿੱਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਜਿਹੜੀ ਰਿਪੋਰਟ ਹੈ that it vindicates our position. No longer the excuse of terrorism can be used to continue to systematically oppress the Kashmiri people। ਵੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਹ ਲੜ ਰਹੇ ਨੇ, ਇਹ ਕਹਿ ਰਹੀ ਹੈ ਸੁਸ਼ਮਾ ਜੀ ਟੈਰਰਿਜ਼ਮ, ਕਸ਼ਮੀਰ 'ਚ ਟੈਰਰਿਜ਼ਮ। ਉਹਨਾਂ ਨੇ ਕਿਹਾ ਪਾਕਿਸਤਾਨ endorses the UN report
ਐਂਡ ਕਾਲਸ ਫॉर अर्ਲੀ ਇੰਸਟੀਟਿਊਸ਼ਨ ਆਫ ਕਮਿਸ਼ਨ ਆਫ ਇਨਕੁਆਇਰੀ, ਕਿਉਂਕਿ ਇਹਦੇ 'ਚ ਜਿਹੜੀ ਰਿਪੋਰਟ ਸੀ ਉਹਦੇ 'ਚ ਮੰਗ ਕੀਤੀ ਗਈ ਸੀ ਕਿ ਕਮਿਸ਼ਨ ਆਫ ਇਨਕੁਆਇਰੀ ਜਿਹੜੀ ਹੈ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹ ਜਿਹੜਾ ਤੁਸੀਂ ਕਮਿਸ਼ਨ ਆਫ ਇਨਕੁਆਇਰੀ ਬਣਾਓ ਉਹਨੂੰ ਅਸੀਂ ਆਜ਼ਾਦ ਕਸ਼ਮੀਰ ਦੇ ਵਿੱਚ ਵੈਲਕਮ ਕਰਾਂਗੇ ਐਂਡ ਹੋਪ ਦੈਟ ਇੰਡੀਆ ਟੂ ਵਿਲ ਡੂ ਦਾ ਸੇਮ। ਇੰਡੀਆ ਨੇ ਤਾਂ ਪਹਿਲਾਂ ਹੀ ਟਰੈਸ਼ ਕਰ ਦਿੱਤੀ ਹੈ ਰਿਪੋਰਟ, ਉਹਨੇ ਕਿਹਾ ਜੀ ਬਾਇਜ਼ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਟ ਇਫ ਇੰਡੀਆ ਡਜ਼ ਵੈਂਚਰ ਅਕ੍ਰੋਸ ਦਾ ਲਾਈਨ ਆਫ ਕੰਟਰੋਲ ਔਰ ਐਕਟਸ ਅਪਨ ਇਟਸ ਡਾਕਟਰੀਨ ਆਫ ਲਿਮਿਟਡ ਵਾਰ ਅਗੇਂਸਟ ਪਾਕਿਸਤਾਨ ਇਟ ਵਿਲ ਇਵੋਕ ਏ ਸਟਰੋਂਗ ਐਂਡ ਮੈਚਿੰਗ ਰਿਸਪੌਂਸ। ਇਹ ਵੀ ਬੜਾ ਜ਼ਰੂਰੀ ਸੀ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਜਿਹੜੇ ਕੋਈ ਨਿਊ ਵਾਰ ਡਾਕਟਰੀਨ, ਲਿਮਿਟਡ ਵਾਰ, ਸਰਜੀਕਲ ਸਟ੍ਰਾਈਕ, ਭੁਲੇਖੇ 'ਚ ਨਾ ਰਹਿਣਾ ਜੇ ਇੱਦਾਂ ਦਾ ਕੁਝ ਕੀਤਾ ਤਾਂ ਫਿਰ ਤੁਹਾਡੇ ਜਿਹੜੇ ਦੰਦ ਨੇ ਸਣੇ ਜਵਾੜੇ ਦੇ ਉਹ ਅਸੀਂ ਕੱਢ ਕੇ ਬਾਹਰ ਰੱਖਦੇ ਹਾਂ। ਫਿਰ ਉਹਨਾਂ ਨੇ ਇਸ ਸਾਰੇ ਨੂੰ ਡੀਸਟੈਬਲਾਈਜ਼ਿੰਗ ਵੈਪਨ ਸਿਸਟਮ ਜਿਵੇਂ ਇੰਡੀਆ ਬਾਏ ਕਰ ਰਿਹਾ ਹੈ, ਡਿਸਕ੍ਰਿਮੀਨੇਟਰੀ ਅਪਰੋਚ, ਸਪਲਾਈ ਐਡਵਾਂਸ ਮਿਲਟਰੀ ਹਾਰਡਵੇਅਰ, ਇਹ ਸਾਰੇ ਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਜੀ ਵੀ ਸਾਡੇ ਕੋਲ ਅੰਡਰ ਦਾ ਸਰਕਮਸਟਾਂਸਿਸ Pakistan has no option but to maintain a minimum credible deterrence. We have been advocating for many years a strategic restraint regime for South Asia. ਵੀ ਇੰਡੀਆ ਜਦੋਂ ਗੱਲਬਾਤ ਦੀ ਟੇਬਲ ਤੇ ਨਹੀਂ ਆਂਦਾ ਅਸੀਂ ਰੱਖਿਆ ਨਿਊਕਲੀਅਰ ਪਰ ਉਹ ਐਜ਼ ਏ ਡੈਟਰੈਂਟ ਹੈ ਔਰ ਲਿਮਿਟਡ ਉਹਦਾ ਯੂਜ਼ ਹੈ। ਫਿਰ ਉਹਨਾਂ ਨੇ ਸਾਰਕ ਜਿਹੜੀ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਉਹਨੂੰ ਕਿਵੇਂ ਇੰਡੀਆ ਨੇ ਸੈਬੋਟਾਜ ਕੀਤਾ ਔਰ ਉਹਨੂੰ ਇਨਇਫੈਕਟਿਵ ਬਣਾਇਆ ਉਹਦੀ ਗੱਲ ਕੀਤੀ। ਫਿਰ ਉਹਨਾਂ ਨੇ ਅਫਗਾਨਿਸਤਾਨ ਦੀ ਗੱਲ ਵੀ ਕੀਤੀ ਕਿ ਵੀ ਅਫਗਾਨਿਸਤਾਨ ਵੀ ਸਫਰ ਕਰ ਰਿਹਾ ਲੇਕਿਨ ਕਿੰਨੇ ਦੁਨੀਆ 'ਚ ਰੈਫਿਊਜੀ ਕ੍ਰਾਈਸਿਸ ਹੈ ਪਰ ਅਸੀਂ ਕਿੰਨੇ ਮਿਲੀਅਨ ਅਫਗਾਨਿਸਤਾਨ ਦੇ ਰੈਫਿਊਜੀਆਂ ਨੂੰ ਆਪਣੇ ਮੁਲਕ 'ਚ ਥਾਂ ਦਿੱਤੀ ਹੈ। ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਨ ਦੀ ਲਾਈਨ ਹੈ ਔਰ ਹੋਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਫਗਾਨਿਸਤਾਨ ਪਾਕਿਸਤਾਨ ਐਕਸ਼ਨ ਪਲਾਨ ਫॉर ਪੀਸ ਐਂਡ ਸੋਲੀਡੈਰਿਟੀ ਇਹ ਸਾਰਾ ਪਾਰਟ ਹੈ। ਜਿਵੇਂ ਮੈਂ ਕਿਹਾ ਵੀ ਅਫਗਾਨ ਰੈਫਿਊਜੀਆਂ ਦੀ ਉਹਨਾਂ ਨੇ ਗੱਲ ਕੀਤੀ ਔਰ ਫਿਰ ਸਿੱਧਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸ਼ੈਲ ਨੈਵਰ ਫੋਰਗੇਟ the mass murder of more than 150 children in a Peshawar school, the terrible Mastung attack and many others that have linked with terrorists supported by India। ਕਿ ਜਿਹੜੇ ਸਾਡੇ 150 ਬੱਚੇ ਮਾਰੇ, ਮੁਸਤਾਂਗ ਅਟੈਕ ਕੀਤਾ ਇੰਡੀਅਨ ਏਜੰਸੀਆਂ ਨੇ ਕੀਤਾ and we will never forget the terrorist attack in India against ਸਮਝੌਤਾ ਐਕਸਪ੍ਰੈਸ carrying innocent Pakistanis and now it's ਹੁਣ ਉਹ ਕਹਿ ਰਹੇ ਨੇ ਜੀ ਤੁਹਾਡਾ ਮਾਸਟਰਮਾਈਂਡ ਬੰਬੇ ਦਾ ਖੁੱਲਾ ਘੁੰਮ ਰਿਹਾ ਹੈ ਪਾਕਿਸਤਾਨ। ਉਹ ਸਮਝੌਤਾ ਐਕਸਪ੍ਰੈਸ ਕਰਾਉਣ ਵਾਲਾ ਕਰਨਲ ਪ੍ਰੋਤ, ਸਾਧਵੀ ਪ੍ਰਗਿਆ, ਸੀਮਾਨੰਦ ਤੁਹਾਡੀਆਂ ਅਦਾਲਤਾਂ ਨੇ, ਤੁਹਾਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਸਬੂਤਾਂ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਖੁੱਲੇ ਛੱਡਿਆ, ਵਾਪਸ ਉਹਨੂੰ ਕਰਨਲ ਪ੍ਰੋਤ ਨੂੰ ਜਿਹੜਾ ਉਹਦੇ ਆਪਣੇ ਅਹੁਦਾ ਵਾਪਸ ਕੀਤਾ। ਫਿਰ ਉਹਨਾਂ ਨੇ ਜਿਹੜਾ ਕੁਲਭੂਸ਼ਣ ਯਾਦਵ ਦੀ ਗੱਲ ਕਿ ਬਲੋਚਿਸਤਾਨ 'ਚ ਕਿਵੇਂ ਇਹ ਜਿਹੜਾ ਹਾਇਰ ਆਫੀਸ਼ੀਅਲ ਹੈ ਉਹਨਾਂ ਨੇ ਕਿਹਾ ਕਿ ਵੀ instructions of government financed, planned and executed acts of terrorism and violence in Pakistan ਕਿ ਅਸੀਂ ਕੁਲਭੂਸ਼ਣ ਯਾਦਵ ਨੂੰ ਜਿਹੜਾ ਉਹ ਫੜਿਆ ਔਰ ਇਸ ਦੇ ਨਾਲ ਹੀ ਉਹਨਾਂ ਨੇ ਫਿਰ ਜੰਮੂ ਕਸ਼ਮੀਰ ਦੀ ਗੱਲ ਇਹ ਕਰਦੇ ਆ ਬੈਲਟ ਐਂਡ ਰੋਡ ਚਾਈਨਾ ਨੂੰ ਟ੍ਰਿਬਿਊਟ ਦਿੱਤੀ ਹੈ ਔਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਕਰਪਸ਼ਨ ਦੀ ਗੱਲ ਕੀਤੀ ਹੈ ਔਰ ਇਸ ਸਾਰੇ ਚੋਂ ਜਿਹੜਾ ਕਿਵੇਂ ਪਾਕਿਸਤਾਨ ਦੇ ਵਿੱਚ 1 ਬਿਲੀਅਨ ਦਰਖਤ ਖੈਬਰ ਪਖਤੂਨਵਾ ਚ ਲਾਏ ਨੇ। ਐਨਵਾਇਰਨਮੈਂਟਲ ਪੈਰਿਸ ਐਗਰੀਮੈਂਟ ਦੀ ਗੱਲ ਉਹਨਾਂ ਨੇ ਕਿਹਾ ਜੀ ਪਾਕਿਸਤਾਨ 'ਚ ਅਸੀਂ 10 ਬਿਲੀਅਨ ਟਰੀਜ਼ ਪਾਕਿਸਤਾਨ 'ਚ ਲਗਾਉਣੇ ਨੇ ਔਰ ਮੈਂ ਉਹਨਾਂ ਦਾ ਕਨਕਲੂਡਿੰਗ ਜਿਹੜਾ ਉਹਨਾਂ ਨੇ ਗੁੱਡ ਕਨਕਲੂਜਨ ਦਿੱਤਾ ਲਾਸਟ ਪੈਰਾਗ੍ਰਾਫ ਹੈ ਜੀ। ਦਾ ਕਸ਼ਮੀਰੀ ਵਾਈਫ ਹੂ ਲੌਸਟ ਹਰ ਹਸਬੈਂਡ, ਉਹ ਇਸਤਰੀ ਔਰਤ ਕਸ਼ਮੀਰ ਦੀ ਜਿਹਨੇ ਆਪਣਾ ਪਤੀ, ਆਪਣਾ ਖਾਵੰਦ, ਆਪਣੇ ਹਸਬੈਂਡ ਨੂੰ ਗਵਾਇਆ। ਦਾ ਕਸ਼ਮੀਰੀ ਸਕੂਲ ਬॉय ਹੂ ਲੌਸਟ ਹਿਜ਼ ਆਈ ਸਾਈਟ ਐਂਡ ਹਿਜ਼ ਫਿਊਚਰ ਟੂ ਪੈਲਟ ਗਨ ਇੰਜਰੀਜ਼, ਉਹ ਕਸ਼ਮੀਰੀ ਬੱਚਾ ਸਕੂਲ ਜਾਣ ਵਾਲਾ ਜਿਹਨੇ ਆਪਣੀ ਨਜ਼ਰ ਔਰ ਉਸ ਪੈਲਟ ਗਨ ਦੀ ਬਦੌਲਤ ਆਪਣਾ ਸਾਰਾ ਫਿਊਚਰ ਜਿਹਦਾ ਤਬਾਹ ਹੋਇਆ। ਦਾ ਸੀਰੀਅਨ ਫਾਦਰ ਹੂ ਸਾ ਹਿਜ਼ ਚਾਈਲਡ ਡਰਾਊਨ, ਇੱਕ ਸੀ ਪਿਕਚਰ ਕਿ ਰਿਫਿਊਜੀ ਜਿਹੜੇ ਬਣੇ ਨੇ ਉਹ ਕ੍ਰਾਸ ਕਰਦੇ ਆ, ਉਹ ਜਿਹੜਾ ਬੱਚਾ ਡੁੱਬ ਰਿਹਾ ਪਿਓ ਦੇਖ ਰਿਹਾ ਬੇਬਸ ਹੋ ਕੇ। ਦਾ ਫਲਸਤੀਨੀਅਨ ਗਰਲ ਹੂ ਸਫੋਕੇਟਸ ਅੰਡਰ ਸੀਜ, ਘੇਰਾਬੰਦੀ ਹੈ ਔਰ ਉਹ ਫਲਸਤੀਨੀ ਬੱਚੀ ਜਿਹੜੀ ਹੈ ਉਹਦਾ ਸਾਹ ਘੁੱਟ ਕੇ ਮਰ ਜਾਂਦੀ ਹੈ। ਦਾ ਅਫਰੀਕਨ ਮਾਈਗ੍ਰੈਂਟ ਵਿਲਿੰਗ ਟੂ ਰਿਸਕ ਆਲ ਫॉर ਏ ਬੈਟਰ ਲਾਈਫ, ਕਿ ਅਫਰੀਕਾ ਚੋਂ ਨਿਕਲਣ ਵਾਲਾ ਜਿਹੜਾ ਹਰ ਰਿਸਕ ਲੈ ਰਿਹਾ ਤਾਂ ਕਿ ਚੰਗੀ ਜ਼ਿੰਦਗੀ ਜੀ ਸਕੇ। ਕੰਟੀਨਿਊ ਟੂ ਲੁੱਕ ਇਨਟੂ ਦਿਸ ਦਾ ਯੂਨਾਈਟਿਡ ਨੇਸ਼ਨਸ ਫॉर ਸਪੋਰਟ ਐਂਡ ਸਾਕਰ let us not fail them any longer, ਕਿ ਇਹ ਸਾਰੇ ਉਹ ਕਸ਼ਮੀਰੀ ਪਤਨੀ ਜਿਹਦਾ ਪਤੀ ਮਾਰਿਆ ਗਿਆ
ਔਰ ਉਹ ਬੱਚਾ ਜਿਹੜਾ ਪੈਰਟ ਗਨਸ ਨਾਲ ਉਹਨਾਂ ਨੇ ਅੱਖਾਂ ਉਹਦੀਆਂ ਜਾਂਦੀਆਂ ਲੱਗੀਆਂ ਨੇ। ਸੀਰੀਅਨ ਫਾਦਰ ਜਿਹਦਾ ਬੱਚਾ ਡੁੱਬ ਕੇ ਮਰ ਗਿਆ ਹੈ। ਜੀ ਫਲਸਤੀਨੀ ਬੱਚੀ ਜਿਹੜੀ ਕਿ ਉਸ ਘੇਰਿਆਬੰਦੀ ਦੇ ਵਿੱਚ ਜਿਹੜੀ ਆ ਉਹ ਸਾਹ ਰੁੱਕ ਕੇ ਮਰ ਜਾਂਦੀ ਹੈ। ਅਫਰੀਕਨ ਮਾਈਗ੍ਰੈਂਟ ਜਿਹੜਾ ਬਾਹਰ ਆਪਣੇ ਭਵਿੱਖ ਲਈ ਆਇਆ, ਉਹ ਸਭ ਯੂਨਾਈਟਿਡ ਨੇਸ਼ਨਸ ਵੱਲ ਦੇਖ ਰਹੇ ਨੇ ਸਪੋਰਟ ਦੇ ਲਈ, ਮਦਦ ਦੇ ਲਈ। ਲੈਟ ਅਸ ਨਾਟ ਫੀਲ them ਐਨੀ ਲੋਂਗਰ। ਬਿਲਕੁਲ ਜੋ ਪੀਪਲ ਇਨ ਦਾ ਯੂਨਾਈਟਿਡ ਨੇਸ਼ਨਸ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀਆਂ ਆਸਾਂ ਦੇ ਉੱਤੇ ਪਾਣੀ ਨਾ ਫਿਰੇ। ਸੋ ਅਸੀਂ ਦੋਨਾਂ ਹੀ ਸਪੀਚਸ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖ ਦਿੱਤਾ ਜੀ, ਤੇ ਹੁਣ ਬਾਕੀ ਪਾਸ ਫੇਲ ਦਾ ਫੈਸਲਾ ਹੈ ਸਾਡੇ ਦਰਸ਼ਕ ਕੀ ਕਰਨਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101। ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।